ਇੱਕ ਵਾਂਗ 1.25 ਲੱਖ ਤੇ ਤੋਂ ਹੁਣੇ ਨਹੀਂ ਓ ਡੱਕ, ਇੱਕ ਵਾਂਗ 1.25 ਲੱਖ ਤੇ ਤੋਂ ਹੁਣੇ ਨਹੀਂ ਓ ਡੱਕ, ਪਿੱਛੇ ਹਟਣੇ ਦੇ ਵਰਗੇ ਹੀ ਪਾੜੇ ਓ ਜੱਟ ਪੁੱਤਰਿਆ ਮਾੜੇ, ਓ ਜੱਟ ਪੁੱਤਰਿਆ ਮਾੜੇ, ਕੰਨ ਖੋਲ ਸੁਣ ਦਿੱਲੀ ਸਰਕਾਰੇ, ਕੰਨ ਖੋਲ ਸੁਣ ਦਿੱਲੀ ਸਰਕਾਰੇ, ਜੱਟ ਪੁੱਤਰਿਆ ਮਾੜੇ, ਓ ਜੱਟ ਪੁੱਤਰੇ ਹਾਂ ਜੱਟ ਫਾਲ ਹੀ ਨਹੀਂ ਹੁੰਦੇ, ਲਾ ਲੋਕਾਂ ਲਿਆ ਹੁੰਦੇ ਲੋਕ ਲਾਲ ਹੀ ਨਹੀਂ ਹੁੰਦੇ, ਉਹ ਲੱਗਦਾ ਆ ਤੂੰ ਹਲੇ ਉਦਮ ਨਹੀਂ ਪੜਿਆ, ਹਕਲੀ ਸੂਲੀ ਸਿੰਘ ਭਗਤ ਸੀ ਚੜਿਆ। ਫੱਟ ਪੁਰਾਣੇ ਰਿਸਦੇ ਆ ਜਦ ਜ਼ਿਕਰ ਛਿੜਦਾ ਕਸੂਰ ਜਲੰਧਰ ਦਾ, ਪੁੱਤ ਮਾਵਾਂ ਸਾਵੇਂ ਬਰਛੀਆਂ ਟੰਗੇ, ਤੂੰ ਹਾਲ ਨਾ ਜਾਣੇ ਅੰਦਰ ਦਾ। ਵਾਹ ਜੀ ਵਾਹ, ਵਾਹ ਜੀ ਵਾਹ। ਤੇਰਾ ਵੰਡਿਆ ਪਿੰਡਾ ਰਹੇ ਸਲਾਮਤ, ਨਵਾਂ ਫੱਟ ਨਾ ਸਹਿੰਦਾ ਵੇਖ, ਵਾਹ ਜੀ ਵਾਹ। ਪੰਜਾਬ ਸਦਾ ਸੁਖ ਰਹਿੰਦਾ ਵੇਖ। ਪੌਣੀ ਸਦੀ ਲੰਘ ਗਈ, ਪੌਣੀ ਸਦੀ ਲੰਘ ਗਈ, ਵਿਛੋੜੇ ਦੇ ਰੂਹਾਂ ਵਿੱਚੋਂ ਦੁੱਖ ਨਾ ਛੰਡੇ ਗਏ, ਸਮੇਂ ਨੇ ਪੰਜਾਬ ਵੰਡੇ, ਪਿੰਡੇ ਵੰਡੇ, ਪਰ ਦਿਲ ਨਾ ਵੰਡੇ ਗਏ। अस्सलाम वालेकुम, सत श्री अकाल। मैं नासिर ढिल्लों, तुसीं इस वेले साडे नाल जुड़ चुके हो। पंजाबी लहर यूट्यूब चैनल ਉਹਦੇ ਨਾਲ ਹੀ ਤੁਸੀਂ ਸਾਨੂੰ ਫੇਸਬੁੱਕ ਪੇਜ ਤੇ ਵੇਖ ਸਕਦੇ ਹੋ। ਅਸੀਂ ਚੜ੍ਹਦੇ ਪੰਜਾਬ ਲਹਿੰਦੇ ਪੰਜਾਬ ਦੀ ਹਮੇਸ਼ਾ ਗੱਲ ਕਰਦੇ ਰਹੀਦਾ। ਇੱਕ ਹੋਰ ਸਟੈਪ ਜਿਹੜਾ ਉਹਨੂੰ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਆ। ਸਾਡੇ ਬਹੁਤ ਸੋਹਣੇ ਪਿਆਰੇ ਦੋਸਤ ਜਿਹੜੇ ਉੱਧਰ ਬੈਠੇ ਨੇ ਇੰਡੀਆ ਪੰਜਾਬ ਦੇ ਵਿੱਚ, ਸ਼੍ਰੀ ਬਰਾੜ ਕਹਿ ਲਈਏ, ਭਾਜੀ ਰਣਜੀਤ ਕਹਿ ਲਈਏ, ਮਾਨ ਸਾਡੇ ਹਰਭਜਨ ਮਾਨ ਹੋਣੀ, ਸਾਰਿਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਇੱਕ ਮਿਊਜ਼ਿਕ ਕੰਪਨੀ ਜਿਹੜੀ ਮੁਸ਼ਤਰਕਾ ਮਿਊਜ਼ਿਕ ਕੰਪਨੀ ਆ, ਮੈਂ ਅੱਜ ਅਨਾਊਂਸ ਕਰਨ ਜਾ ਰਿਹਾ ਅੱਗੇ ਉੱਤੇ ਰਿਲੀਜ਼, ਅਸੀਂ ਗੀਤ ਵੀ ਰਿਲੀਜ਼ ਕਰ ਚੁੱਕੇ ਹਾਂ, ਪੰਜਾਬ ਰਿਕਾਰਡਸ ਉਹ ਸਟਾਰਟ ਕੀਤੀ ਹੈ, ਮਿਊਜ਼ਿਕ ਕੰਪਨੀ ਵੀ ਲਾਂਚ ਕੀਤੀ ਹੈ। ਇਹਦੇ ਵਿੱਚ ਕੋਸ਼ਿਸ਼ ਇਹ ਅਸੀਂ ਕਰ ਰਹੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ, ਸਾਡੇ ਜਿਸ ਤਰ੍ਹਾਂ ਸਾਡਾ ਜਿਹੜਾ ਟੈਲੈਂਟ ਆ, ਸਾਡੇ ਪਾਕਿਸਤਾਨ ਪੰਜਾਬ ਦਾ ਟੈਲੈਂਟ ਆ, ਅਸੀਂ ਹਮੇਸ਼ਾ ਹੀ ਇਹ ਗੱਲ ਕਰਦੇ ਹਾਂ ਵੀ 12-13 ਕਰੋੜ ਦੀ ਸਟਰੈਂਥ ਆਬਾਦੀ ਹੈ ਪੰਜਾਬ ਦੀ। ਉਧਰਲੇ ਪੰਜਾਬ ਦੀ ਗੱਲ ਕਰੀਏ ਕੋਈ 2.5-3 ਕਰੋੜ ਹੈ, ਲੇਕਿਨ ਉਧਰ ਦੀ ਇੰਡਸਟਰੀ ਤੇ ਝਾਤੀ ਮਾਰਦੇ ਤਾਂ ਬੜੇ ਉੱਚੇ ਥਾਂ ਤੇ ਬੈਠੀ ਹੈ। ਸਾਡੇ ਵਾਲੇ ਪਾਸੇ ਉਹ ਲੈਵਲ ਨਹੀਂ ਹੈ। ਸਾਡੇ ਪੰਜਾਬੀ ਜ਼ੁਬਾਨ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬੀਅਤ ਦੀ ਗੱਲ ਕਰਦੇ ਹਾਂ, ਉਹ ਹਰ ਥਾਂ 'ਤੇ ਹੋਣਾ ਚਾਹੀਦਾ। ਇਸੇ ਤਰ੍ਹਾਂ ਮਿਊਜ਼ਿਕ ਇੰਡਸਟਰੀ ਜਾਂ ਫਿਲਮ ਇੰਡਸਟਰੀ ਜਿਹੜੀ ਆ, ਉਹਨੂੰ ਵੀ ਸਾਨੂੰ ਮੋਢਾ ਦੇਣਾ ਚਾਹੀਦਾ ਤੇ ਲੈ ਕੇ ਤੁਰਨਾ ਚਾਹੀਦਾ। ਉਸੇ ਉਮੀਦ, ਉਸੇ ਕੋਸ਼ਿਸ਼ ਦੇ ਨਾਲ ਅਸੀਂ ਪੰਜਾਬ ਰਿਕਾਰਡਸ ਆਪਣਾ ਚੈਨਲ ਸਟਾਰਟ ਕੀਤਾ। ਉਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਹ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਉੱਧਰਲੇ ਪੰਜਾਬ ਨੂੰ ਲੈ ਕੇ, ਉੱਧਰਲੇ ਸਿੰਗਰ ਨੂੰ ਲੈ ਕੇ, ਇੱਧਰਲੇ ਸਿੰਗਰ ਨੂੰ ਲੈ ਕੇ, ਸਾਡੇ ਪਿੰਡਾਂ ਦਾ ਟੈਲੈਂਟ, ਇੱਧਰਲੇ ਜਿਹੜੇ ਅੱਗੇ ਆਲਰੇਡੀ ਸਿੰਗਰਸ ਨੇ, ਉਹ ਤੁਸੀਂ ਉਹ ਮੰਜੀ ਵਾਲੇ ਡਾਂਗ ਵਾਲੇ ਕਹਿ ਲਓ, ਉਹਨਾਂ ਨੂੰ ਨਹੀਂ ਅਸੀਂ ਵਿੱਚ ਇਹਦੇ 'ਚ ਸਿੱਧੂ ਸਾਹਿਬ ਇਨਕਲੂਡ ਕਰਨਾ। ਸਾਡੇ ਜਿਹੜੇ ਪਿੰਡਾਂ ਦਾ ਟੈਲੈਂਟ ਆ, ਉਹਨਾਂ ਨੂੰ ਲੈ ਕੇ ਅੱਗੇ ਵਧਾਂਗੇ, ਇਹਨਾਂ ਦੀ ਕੋਲੈਬੋਰੇਸ਼ਨ ਨੂੰ ਲੈ ਕੇ ਅੱਗੇ ਵਧਾਂਗੇ। ਇਹ ਸਾਂਝ ਜਿਹੜੀ ਪਿਆਰ ਜਿਹੜਾ ਉਹਨੂੰ ਹੋਰ ਅੱਗੇ ਤੱਕ ਲੈ ਕੇ ਜਾਵਾਂਗੇ। ਪਿਛਲੇ ਦਿਨੀ ਅਸੀਂ ਆਪਣੇ ਇਸੇ ਚੈਨਲ ਤੋਂ ਗੀਤ ਰਿਕਾਰਡ ਕੀਤਾ ਸੀ, ਰਿਲੀਜ਼ ਕੀਤਾ ਸੀ, ਸਾਂਝਾ ਪੰਜਾਬ, ਕੰਨ ਖੋਲ ਸੁਣ ਦਿੱਲੀ ਸਰਕਾਰੇ। ਜਿਹੜੇ ਸਾਡੇ ਕਿਸਾਨ ਵੀਰ ਦਿੱਲੀ ਧਰਨੇ 'ਤੇ ਬੈਠੇ ਨੇ, ਇਹੋ ਜਿਹੀ ਠੱਠਰ ਦੀ ਠੰਡ ਦੇ ਵਿੱਚ ਉਹਨਾਂ ਦੀ ਸਪੋਰਟ ਲਈ ਸਿੱਧੂ ਸਾਬਰ ਨੇ ਇਹਨੂੰ ਲਿਖਿਆ ਸੀ ਤੇ ਸਮੀ ਜੱਟ ਤੇ ਸਿੱਧੂ ਸਾਬਰ ਨੇ ਇਹਨਾਂ ਨੂੰ ਗਾਇਆ ਸੀ। ਅੱਜ ਉਹ ਖੁਸ਼ਕਿਸਮਤੀ ਦੀ ਗੱਲ ਹੈ, ਸਾਡੇ ਨਾਲ ਮੌਜੂਦ ਨੇ ਸਿੱਧੂ ਸਾਹਿਬ। ਸਲਾਮ ਵਾਲੇਕਮ। ਸਮੀ ਸਾਹਿਬ ਸਲਾਮ ਵਾਲੇਕਮ। ਜੱਟ ਸਾਹਿਬ ਤੁਹਾਨੂੰ ਵੀ ਸਲਾਮ ਵਾਲੇਕਮ। ਕੀ ਹਾਲ ਚਾਲ? ਠੀਕ ਠਾਕ? ਵਧੀਆ। ਸਿੱਧੂ ਸਾਹਿਬ ਪਹਿਲਾਂ ਤਾਂ ਬਹੁਤ ਸ਼ੁਕਰੀਆ, ਤੁਸੀਂ ਮੌਕਾ ਦਿੱਤਾ ਸਾਡੇ ਚੈਨਲ ਦੀ ਰਾਹੀਂ ਗੱਲਬਾਤ ਕਰਨ ਦਾ। ਜੇ ਆਪਾਂ ਗੱਲ ਕਰ ਲਈਏ, ਇਹ ਪ੍ਰੋਮੋਸ਼ਨ ਵੀਡੀਓ ਵੀ ਇਹ ਸਾਡੇ ਸੌਂਗ ਦੀ, ਇਹਨੂੰ ਜ਼ਰੂਰ ਸੁਣਿਓ। ਇਹਦਾ ਲਿੰਕ ਵੀ ਡਿਸਕ੍ਰਿਪਸ਼ਨ 'ਚ ਅਸੀਂ ਸ਼ੇਅਰ ਕੀਤਾ, ਉਹਨੂੰ ਕਲਿੱਕ ਕਰਕੇ ਇਹਨੂੰ ਵੀਡੀਓ ਨੂੰ ਵੀ ਜ਼ਰੂਰ ਵੇਖਿਓ। ਸਿੱਧੂ ਸਾਹਿਬ, ਕੰਨ ਖੋਲ ਸੁਣ ਦਿੱਲੀ ਸਰਕਾਰੇ, ਸਾਂਝਾ ਪੰਜਾਬ, ਦੋ ਵੱਖਰੇ ਵੱਖਰੇ ਟਾਈਟਲ ਜੇ ਲੱਗਦੇ ਆ। ਇਹ ਜ਼ਿਹਨ 'ਚ ਕੀ ਗੱਲ ਸੀ ਵੀ ਲਿਖਿਆ ਵੀ ਤੁਸੀਂ ਆ, ਤੇ ਇਹਨੂੰ ਟਾਈਟਲ ਕੰਨ ਖੋਲ ਦਿੱਲੀ ਸਰਕਾਰੇ ਵੀ ਕਿਸਾਨਾਂ ਦੀ ਸਪੋਰਟ ਲਈ ਗਾਣਗੇ ਦੇ ਨਾਲ ਸਾਂਝਾ ਪੰਜਾਬ ਵੀ। ਹਾਂਜੀ, ਪੰਜਾਬ ਚੌਧਰੀ ਸਾਹਿਬ ਕਦੇ ਵੀ ਵੱਖ ਨਹੀਂ ਹੋਏ ਸੀ। ਪੰਜਾਬਾਂ ਦੇ ਵਿੱਚ ਲਕੀਰ ਪੈ ਗਈ, ਬਾਰਡਰ ਲਹਿਦਾ ਹੋ ਗਿਆ, ਦੋ ਮੁਲਕਾਂ 'ਚ ਵੰਡੇ ਗਿਆ, ਲੇਕਿਨ ਵੱਖ ਨਹੀਂ ਹੋਏ ਸੀ। ਇਸ ਪੰਜਾਬ ਤੇ ਬੜੇ ਤੂਫਾਨ ਆਏ। ਪਹਿਲੀ ਲਾਈਨ ਆ, ਇਹਨਾਂ ਹੱਡਾਂ ਤੇ ਹੰਡਾਏ ਅਸੀਂ ਬੜੇ ਹੀ ਤੂਫਾਨ। ਆਪਾਂ ਹਿਸਟਰੀ ਦੇਖੀਏ ਤੇ ਸਿਕੰਦਰ ਤੋਂ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਜਿੰਨੇ ਵੀ ਇਨਵੇਡਰਸ ਆਏ ਆ, ਸਵਾਏ ਬ੍ਰਿਟਿਸ਼ਰਸ ਤੋਂ, ਬਾਕੀ ਸਾਰੇ ਇਸੇ ਰਾਏ ਆਏ। ਸਭ ਤੋਂ ਪਹਿਲੇ ਘੋੜਿਆਂ ਦੇ ਨਾ ਪੈਰਾਂ ਥੱਲੇ, ਸੁੰਮਾਂ ਥੱਲੇ ਪੰਜਾਬ ਰੋਂਦਿਆ ਗਿਆ। ਉਸ ਤੋਂ ਬਾਅਦ ਬਾਕੀ ਹਿੰਦੁਸਤਾਨ ਦੀ ਵਾਰੀ ਆਈ। ਮੈਂ ਇੱਥੇ ਇੰਟਰਪਟ ਕਰਦਾ, ਪਿਛਲੇ ਦਿਨੀ PDM ਦਾ ਜਲਸਾ ਸੀ ਜੀ, ਤੇ ਅਚਕਜ਼ਈ ਸਾਹਿਬ ਨੇ ਕਿਹਾ ਵੀ ਲਾਹੌਰੀਆਂ ਨੇ ਜਿਹੜੇ ਅੰਗਰੇਜ਼ ਆਏ ਸੀ ਜਾਂ ਹਮਲਾਵਰ ਆਉਂਦੇ, ਉਹਨਾਂ ਦੀ ਸਪੋਰਟ ਕੀਤੀ ਸੀ। ਹਾਲਾਂਕਿ
ਪੰਜਾਬ ਨੇ ਹਮੇਸ਼ਾ ਹੀ ਉਹਨਾਂ ਦੀ ਮੁਖਾਲਫਤ ਕੀਤੀ ਪੰਜਾਬ ਨੇ ਹਮੇਸ਼ਾ- ਹਿਸਟਰੀ ਨਾਲ ਬਖੂਬੀ ਅਸੀਂ ਵਾਕਿਫ ਹਾਂ ਤੇ ਉਹ ਐਡੇ ਵੱਡੇ ਲੈਵਲ ਤੇ ਨੇ, ਇੱਕ ਜਮਾਤ ਹੈ, ਉਹਨਾਂ ਨੂੰ ਨਹੀਂ ਹਿਸਟਰੀ ਦਾ ਨਹੀਂ ਪਤਾ। ਅਸਲ 'ਚ ਨਾ ਇਹਨੂੰ ਮੈਨੂਪਲੇਟ ਕਹਿ ਲਓ ਜਾਂ ਇੱਕ ਨਾ ਆਪਣੇ ਪੰਜਾਬੀਆਂ ਦੀ ਇਹ ਖਾਮੀ ਕਹਿ ਲਓ ਕਿ ਆਪਾਂ ਆਪਣੇ ਆਪ ਦਾ ਦਫਾ ਹੀ ਨਹੀਂ ਕਰਦੇ। ਦੂਸਰੀ ਗੱਲ ਹੈ ਬਾਕੀ ਸਾਰੇ ਆਪਣੇ ਆਪ ਤੇ ਫਖਰ ਮਹਿਸੂਸ ਕਰਦੇ ਆ। ਸਾਡੀ ਪਤਾ ਨਹੀਂ ਇਹ ਕੀ ਮਸਲਾ ਸਾਡਾ, ਅਸੀਂ ਪੰਜਾਬੀ ਬੋਲਣ ਲੱਗੇ ਹਿਚਕਚਾਨੇ ਆ, ਅਸੀਂ ਪੰਜਾਬ ਨੂੰ ਡਿਫੈਂਡ ਕਰਨ ਲੱਗੇ ਹਿਚਕਚਾਨੇ ਆ। ਪੰਜਾਬ ਦੇ ਦਿਲ ਲਾਹੌਰ ਦੇ ਵਿੱਚ ਆ ਕੇ ਇੱਕ ਬੰਦਾ ਸਾਨੂੰ ਲਲਕਾਰ ਕੇ ਜਾਂਦਾ ਤੇ ਅਸੀਂ ਚੁੱਪ ਹਾਂ। ਠੀਕ ਹੋ ਗਿਆ। ਹਾਲਾਂਕਿ ਇਹਨਾਂ ਨੂੰ ਹੀਰੋ ਬਣਾ ਕੇ ਦਿਖਾਇਆ ਜਾਂਦਾ, ਜਿੰਨੇ ਵੀ ਇਨਵੇਡਰਸ ਨੇ ਉਹਨਾਂ ਨੂੰ ਹੀਰੋ ਬਣਾ ਕੇ ਦਿਖਾਇਆ ਗਿਆ ਹੁਣ ਤੱਕ। ਜਿਹੜੀ ਗੱਲ ਹੈ ਤੁਸੀਂ ਕੀਤੀ ਸੀ ਕੰਨ ਖੋਲ ਸੁਣ ਦਿੱਲੀ ਸਰਕਾਰੇ, ਉਹ ਗੱਲ ਚੋਈ ਸਾਹਿਬ ਇਸ ਤਰ੍ਹਾਂ ਹੈ ਕਿ ਅਸੀਂ ਹੈ ਨਾ ਕੁਝ ਚੀਜ਼ਾਂ ਹਕੀਕਤ ਨੇ, ਇਹ ਬਾਰਡਰ ਹੈ, ਇਹ ਹਕੀਕਤ ਹੈ, ਇਹ ਨਹੀਂ ਖਤਮ ਨਹੀਂ। ਅਸੀਂ ਵੀ ਕਹਿੰਦੇ ਵੀ ਹਿਸਟਰੀ ਦਾ ਬੈਕ ਗੇਅਰ ਨਹੀਂ ਹੁੰਦਾ। ਮੈਂ ਗੱਲ ਕਰਨਾ ਪ੍ਰੋਗਰਾਮ ਦੇ ਵਿੱਚ ਆਪਣੇ ਹਿਸਟਰੀ ਜੇ ਆਪਾਂ ਗੱਲ ਕਰੀਏ ਬੈਕ ਗੇਅਰ ਨਹੀਂ ਲੱਗ ਸਕਦਾ, ਉਸ ਤੋਂ ਅੱਗੇ ਤੇ ਆਪਾਂ ਜਾ ਸਕਦੇ, ਪਿੱਛੇ ਨਹੀਂ ਜਾ ਸਕਦੇ। ਬਿਲਕੁਲ ਪਿੱਛੇ ਨਹੀਂ ਜਾ ਸਕਦੇ। ਅੱਛਾ, ਮੈਂ ਗੱਲ ਕਰ ਰਿਹਾ ਸੀ, ਇੱਕ ਬਜ਼ੁਰਗ ਸੀ, ਤਕਰੀਬਨ ਉਹਨਾਂ ਦੀ ਕੋਈ 50 ਪਲੱਸ 60-70 ਸਾਲ ਏਜ ਸੀ। ਉਹ ਵੀਲ ਚੇਅਰ ਤੇ ਬਠਿੰਡਾ ਤੋਂ ਚੱਲੇ ਤੇ ਅੰਦੋਲਨ ਵਿੱਚ ਸ਼ਾਮਲ ਹੋਣ ਨਹੀਂ ਆਏ। ਉਸ ਤੋਂ ਬਾਅਦ ਢੈਣਾ ਸਾਹਿਬ ਨੇ ਇੱਕ ਬੰਦੇ ਦਾ ਜ਼ਿਕਰ ਕੀਤਾ। ਉਹਨਾਂ ਨੇ ਆਖਿਆ ਉਹਨਾਂ ਦੀ ਬੇਟੇ ਦੀ ਲਾਸ਼ ਘਰ ਗਈ ਹੈ ਤੇ ਵਾਲਦ ਆਉਣ ਲਈ ਤਿਆਰ ਹੋ ਗਿਆ ਕਿ ਮੈਂ ਉੱਥੇ ਜਾਣਾ ਹੈ। ਫਿਰ ਦੂਸਰੀ ਗੱਲ ਹੈ, ਕੁਝ ਚੀਜ਼ਾਂ ਇਨਸਾਨੀ ਜਿਸਮ ਦੀ ਰਿਕੁਆਇਰਮੈਂਟ ਨੇ। ਢਿੱਲੋਂ ਸਾਹਿਬ, ਇਹ ਫਿਜ਼ੀਕ ਹੈ ਤੁਹਾਡੀ, ਇਹ ਬਾਡੀ ਹੈ ਨਾ, ਇਹਨੇ ਖਾਣਾ ਵੀ ਹੈ, ਇਹਦੇ ਤੇ ਠੰਡ ਵੀ ਲੱਗਦੀ ਹੈ, ਇਹਨੂੰ ਗਰਮੀ ਵੀ ਲੱਗਦੀ ਹੈ। ਇਹ ਦੇਖੋ 12 ਲੱਖ ਬੰਦਾ ਹੁਣ ਦੇ ਅੰਦਾਜ਼ੇ ਦੇ ਮੁਤਾਬਕ ਤੇ 20 ਲੱਖ ਹੋ ਚੁੱਕਿਆ। ਇਸ ਸਰਦੀ ਦੇ ਵਿੱਚ ਹੀਟਰ ਚਲਾ ਕੇ ਰਜ਼ਾਈ ਦੇ ਅੰਦਰ ਠੰਡ ਲੱਗ ਰਹੀ। ਅਸੀਂ ਹੁਣ ਬੈਠੇ ਆ ਤੇ ਠੰਡ ਮਹਿਸੂਸ ਹੋਣ ਡਈ, ਠੰਡ ਮਹਿਸੂਸ ਹੋ ਰਹੀ ਤੇ ਅਸੀਂ ਕੋਟੀਆਂ ਪੂਰੀਆਂ ਸਭ ਕੁਝ ਪਾਇਆ ਹੋਇਆ। ਉਹ ਦੇਖੋ ਕਿ ਇਤਨੇ ਲੋਕ ਟਰਾਲੀਆਂ ਦੇ ਵਿੱਚ ਤਰਪਾਲਾਂ ਲਾ ਕੇ, ਕਈਆਂ ਨੂੰ ਉਹ ਵੀ ਨਹੀਂ ਮਿਲੀਆਂ ਹੋਈਆਂ ਤੇ ਉਹ ਬੈਠੇ ਨੇ ਬਾਹਰ, ਖੋਰੀਆਂ ਦੇ ਵਿੱਚ ਵੀ ਬੈਠੇ, ਖੋਰੀਆਂ 'ਚ ਬੈਠੇ ਨੇ। ਉਹ ਕੀ ਜਜ਼ਬਾ ਹੈ? ਉਹ ਜਜ਼ਬਾ ਹੈ ਜਿਹਨੇ ਸਾਨੂੰ ਇਹ ਲਿਖਣ ਤੇ ਮਜਬੂਰ ਕੀਤਾ ਕਿ ਕੰਨ ਖੋਲ ਸੁਣ ਦਿੱਲੀ ਸਰਕਾਰੇ, ਅਸੀਂ ਹਥਿਆਰ ਨਹੀਂ ਡਾਲੇ ਹੋਏ, ਅਸੀਂ ਮਜਬੂਰ ਹਾਂ, ਅਸੀਂ ਤੁਹਾਡੇ ਨਾਲ ਲੜਾਈ ਨਹੀਂ ਕਰਨਾ ਚਾਹੁੰਦੇ। ਤੁਸੀਂ ਹੱਥ ਵੀ ਚੁੱਕੇ ਸਾਡੇ ਤੇ, ਤੁਸੀਂ ਜੋ ਕਰ ਸਕਦੇ ਸੀ ਉਹ ਸਾਡੇ ਤੇ, ਸਾਡੇ ਬਜ਼ੁਰਗਾਂ ਦੇ, ਸਾਡੇ ਬਾਬਿਆਂ ਦੇ ਸਿਰ ਵੀ ਪਾੜੇ ਆ, ਉਹਨਾਂ ਦੇ ਪਾੜੇ। ਤੁਸੀਂ 100 ਰੁਪਏ ਤੇ ਬੁਲਾਉਣ ਵਾਲਾ ਕਿਹਾ, ਮਾਈਆਂ ਨੂੰ, ਸਾਡੀਆਂ ਮਾਵਾਂ ਨੂੰ ਤੁਸੀਂ ਆਖਿਆ, ਹਾਲਾਂਕਿ ਇਸ ਗੱਲ 'ਚ ਹਕੀਕਤ ਕੋਈ ਨਹੀਂ ਸੀ। ਹਰ ਬੰਦਾ ਆਪਣੇ ਜਜ਼ਬੇ ਨਾਲ ਗਿਆ ਹੋਇਆ। ਸਾਡੀਆਂ ਮਾਵਾਂ ਉੱਥੇ ਬੈਠੀਆਂ, ਸਾਡੀਆਂ ਭੈਣਾਂ ਉੱਥੇ ਬੈਠੀਆਂ, ਸਾਡੇ ਬਜ਼ੁਰਗ ਉੱਥੇ ਬੈਠੇ। ਉਹਨਾਂ ਜਦੋਂ ਤੁਹਾਡਾ ਮੀਡੀਆ, ਗੋਦੀ ਮੀਡੀਆ ਜਦੋਂ ਟੀਚਰਾਂ ਕਰਦਾ ਹੈ ਨਾ, ਉਹ ਸੱਟ ਸਾਡੇ ਦਿਲ 'ਚ ਵੱਜਦੀ ਹੈ। ਉਹਦੇ ਲਈ ਅਸੀਂ ਫਿਜ਼ੀਕਲੀ ਅਗਰ ਨਹੀਂ ਸ਼ਾਮਲ ਹੋ ਸਕਦੇ, ਲੇਕਿਨ ਸਾਡੇ ਦਿਲ ਦੀ ਆਵਾਜ਼ ਨੂੰ ਕਿਸੇ ਤਰੀਕੇ ਤੇ ਅਸੀਂ ਦੱਸ ਸਕਦੇ ਹਾਂ ਨਾ ਕਿ ਸਾਡੇ ਪੰਜਾਬ ਦਾ ਮਾਜ਼ੀ ਕੀ ਸੀ, ਅਸੀਂ ਕੈਸਾ ਸ਼ਾਨਦਾਰ ਮਾਜ਼ੀ ਹੰਡਾਇਆ ਹੋਇਆ ਹੈ ਤੇ ਕੈਸੇ ਕੈਸੇ ਤੂਫਾਨ ਅਸੀਂ ਇਹਨਾਂ ਹੱਡਾਂ ਤੇ ਹੰਡਾ ਚੁੱਕੇ ਹਾਂ। ਅਸੀਂ ਉਦਮ ਵੀ ਦੇਖਿਆ ਹੋਇਆ, ਅਸੀਂ ਸਿੰਘ ਭਗਤ ਵੀ ਦੇਖਿਆ ਹੋਇਆ। ਇਸ ਧਰਤੀ ਨੇ ਬੜੇ ਬੜੇ ਯੋਧਾ, ਸਿਕੰਦਰ ਪੂਰੀ ਦੁਨੀਆ ਫਤਿਹ ਕਰਕੇ ਆਇਆ ਸੀ ਤੇ ਇੱਥੋਂ ਉਹਦੀ ਲਾਸ਼ ਗਈ ਸੀ। ਇਸ ਧਰਤੀ ਨੇ ਬੜੇ ਬੜੇ ਯੋਧਾ ਪੈਦਾ ਕੀਤੇ ਆ, ਲੇਕਿਨ ਹੁਣ ਸਾਨੂੰ ਲਲਕਾਰਿਆ ਜਾ ਰਿਹਾ ਹੈ, ਅੱਤਵਾਦੀ ਦੱਸਿਆ ਜਾ ਰਿਹਾ ਉਹਨਾਂ ਨੂੰ। ਦੇਖੋ ਛੋਟੀ ਜਿਹੀ ਗੱਲ ਹੈ ਜੀ ਸਾਹਿਬ, ਸਿਰਫ ਚੋਰ ਤੇ ਡਾਕੂ ਜਾਂ ਕਾਤਲ ਨੂੰ ਨਹੀਂ ਸ਼ਾਮਲ ਕੀਤਾ ਜਾਂਦਾ ਜਦੋਂ ਉਹਦੇ ਬਾਰੇ 'ਚ ਕਾਨੂੰਨ ਬਣਦਾ ਹੈ, ਲੇਕਿਨ ਇੱਕ ਐਸਾ ਕਾਨੂੰਨ ਹੈ ਕਿ ਜ਼ਿਮੀਂਦਾਰ ਦੇ ਬਾਰੇ 'ਚ ਬਣਿਆ ਹੈ, ਉਹਨੂੰ ਪੁੱਛਿਆ ਹੀ ਨਹੀਂ ਜਾ ਰਿਹਾ, ਨਾ ਕਿਸੇ ਤਨਜ਼ੀਮ ਨੂੰ ਪੁੱਛਿਆ ਜਾ ਰਿਹਾ, ਨਾ ਕੋਈ ਉਹਨਾਂ ਦੇ ਨੁਮਾਇੰਦਾ। ਇੰਡਸਟਰੀਜ਼ ਨੂੰ ਪੁੱਛਿਆ ਜਾਂਦਾ ਹੈ ਤੈਨੂੰ ਕੀ ਚਾਹੀਦਾ ਹੈ, ਕੀ ਚਾਹੀਦਾ ਅਸੀਂ ਤੈਨੂੰ ਪ੍ਰੋਵਾਈਡ ਕਰੀਏ, ਕੀ ਪ੍ਰੋਵਾਈਡ ਕਰੀਏ। ਸਟਾਕ ਐਕਸਚੇਂਜ ਵਾਲੇ ਨੂੰ ਪੁੱਛਿਆ ਜਾਂਦਾ ਹੈ ਤੈਨੂੰ ਕੀ ਪ੍ਰੋਵਾਈਡ ਕਰੀਏ। ਈਵਨ ਕਿ ਦੁਕਾਨਦਾਰ ਨੂੰ ਪੁੱਛਿਆ ਜਾਂਦਾ ਹੈ ਕਿ ਤੈਨੂੰ ਕੀ ਪ੍ਰੋਵਾਈਡ ਕਰੀਏ, ਲੇਕਿਨ ਜੇ ਨਹੀਂ ਪੁੱਛਿਆ ਜਾਂਦਾ ਤੇ ਉਸ ਕਿਸਾਨ ਨੂੰ ਨਹੀਂ ਪੁੱਛਿਆ ਜਾਂਦਾ ਜਿਹੜਾ ਉਹਨਾਂ ਸਭਾਂ ਨੂੰ ਰੋਟੀ ਖਿਲਾ ਰਿਹਾ। ਕੀ ਵਜ੍ਹਾ? ਇਹਦਾ ਇਹੀ ਮਤਲਬ ਹੈ ਨਾ। ਉਹੀ ਗੱਲ ਹੈ ਸਿੱਧੂ ਸਾਹਿਬ, ਉਹ ਲੱਖਾ ਸਿਧਾਣਾ ਤੇ ਦੀਪ ਸਿੱਧੂ ਬੜੇ ਯੰਗ ਮੁੰਡੇ ਨੇ ਤੇ ਲੀਡਰ ਬਣ ਕੇ ਸਾਹਮਣੇ ਆਏ ਨੇ। ਉਹ ਆਂਦੇ ਵੀ ਇਹ ਲੜਾਈ ਕਾਨੂੰਨ ਦੀ ਆ, ਉਹ ਨਹੀਂ, ਲੜਾਈ ਸਾਡੀ ਹੋਣ ਦੀ ਆ, ਵੀ ਸਾਡੇ ਹੋਣ ਦੀ ਲੜਾਈ ਆ। ਬਿਲਕੁਲ ਹੋਣ ਦੀ, ਅਸੀਂ ਹੈਗੇ ਵੀ ਆ ਕਿ ਨਹੀਂ, ਐਗਜ਼ਿਸਟੈਂਸ ਦੀ ਜੰਗ ਹੈ ਜੀ ਇਹ। ਬਿਲਕੁਲ ਇਹ ਸਾਡੀ ਹੋਣ ਦੀ ਲੜਾਈ ਆ ਵੀ ਅਸੀਂ ਇਸ ਮੁਲਕ 'ਚ ਹੈ ਵੀ ਆ, ਸਾਨੂੰ ਪੁੱਛਿਆ ਤਾਂ ਸੇ ਨਹੀਂ ਜਾਂਦਾ। ਇਹ ਜਿਹੜਾ ਉਹਨਾਂ ਨੂੰ, ਮੇਰੇ ਭਰਾਵਾਂ ਨੂੰ 2% ਦਾ ਤਾਨਾ ਮਾਰਦੇ ਆ ਨਾ, ਸਾਨੂੰ ਉਹ ਵੀ ਚੀਰਦਾ ਕਿ ਉਹ ਪੰਜਾਬ ਜਿਹਦੀ ਪੂਰੀ ਦੁਨੀਆ 'ਚ ਤੱਕ ਹੈ। ਹਿੰਦੁਸਤਾਨ ਦਾ ਸਰਦਾਰ ਜਦੋਂ ਬਾਹਰ ਜਾਂਦਾ ਹੈ ਨਾ ਤੇ ਉਹਦੀ ਪੱਗ ਵੇਖਦੇ ਆ ਨਾ ਤੇ ਉੱਥੇ ਦੱਸਦੇ ਨੇ ਕਿ ਇੰਡੀਅਨ ਹੈ, ਇਹ ਪੰਜਾਬੀ ਹੈ। ਇੱਕ ਸ਼ਨਾਖਤ ਪੂਰੇ ਹਿੰਦੁਸਤਾਨ ਦੀ ਸਾਡੇ ਭਰਾਵਾਂ ਨੇ ਪੂਰੀ ਦੁਨੀਆ 'ਚ ਬਣਾਈ ਹੈ। ਜਿੱਥੇ ਜਿੱਥੇ ਦੁਨੀਆ ਵਸਦੀ ਹੈ ਨਾ ਉੱਥੇ ਸ਼ਨਾਖਤ ਹੈ ਤੇ ਉਹਨਾਂ ਨੂੰ ਕਿਹਾ ਜਾਂਦਾ ਤੁਸੀਂ 2%। ਇਹ ਕੀ ਗੱਲ ਹੋਈ? ਇਹਦਾ ਧੱਕਾ ਜਿਹੜਾ ਹੈ ਨਾ ਉਹ
ਹੋ ਉਹਨਾਂ ਨਾਲ ਰਿਹਾ ਹੈ, ਲੇਕਿਨ ਭਾਈ ਸੱਟ ਸਾਨੂੰ ਵੱਜ ਰਹੀ ਹੈ। ਫਿਜ਼ੀਕਲੀ ਨਹੀਂ ਸ਼ਾਮਲ ਹੋ ਸਕਦੇ, ਲੇਕਿਨ ਸਾਡਾ ਇਹ ਸਭ ਤੋਂ ਨੀਚੇ ਦਰਜੇ ਦੀ ਸਪੋਰਟ ਆ ਕਿ ਅਸੀਂ ਉਹਨਾਂ ਲਈ ਆਵਾਜ਼ ਉਠਾਈਏ, ਆਵਾਜ਼ ਉਹਨਾਂ ਤੱਕ ਪਹੁੰਚੇ, ਹੋਰ ਦੋਸਤਾਂ ਤੱਕ ਪਹੁੰਚੇ, ਜਿਹੜੇ ਸਾਡੇ ਪੰਜਾਬੀ ਭਰਾ ਵਾ ਇਹਨਾਂ ਤੱਕ ਪਹੁੰਚੇ, ਇਹਨਾਂ ਨੂੰ ਪਤਾ ਲੱਗਿਆ ਕਿ ਉੱਥੇ ਕੀ ਵਾਪਰ ਰਹੀ ਹੈ, ਉੱਥੇ ਧਰਨੇ ਦੇ ਵਿੱਚ ਸਾਡੇ ਭਾਈਆਂ ਨਾਲ ਕੀ ਹੋ ਰਿਹਾ, ਇਹਨਾਂ ਨੂੰ ਸ਼ਊਰ ਆਵੇ, ਤਾਂ ਕਿ ਅੱਜ ਉਹਨਾਂ ਨਾਲ ਹੋ ਰਹੀ ਹੈ, ਕੋਈ ਪਤਾ ਨਹੀਂ ਕੱਲ੍ਹ ਨੂੰ ਸਾਡੇ ਨਾਲ ਇੱਥੇ ਹੋਣ ਲੱਗ ਪਿਆ। ਕਿਉਂਕਿ ਕਿਸਾਨ ਦੋਨਾਂ ਮੁਲਕਾਂ ਦਾ ਹੈ। ਪਿਛਲੇ ਦਿਨਾਂ 'ਚ ਸਾਡੇ ਵੀ ਹੋਇਆ ਸੀ, ਲਾਹੌਰ ਹੋਇਆ ਸੀ, ਲੇਕਿਨ ਉਹ ਥੋੜ੍ਹੇ ਦਿਨ ਚੱਲਿਆ ਸੀ, ਉਹ ਧਰਨੇ ਦੀ ਸ਼ਕਲ ਨਹੀਂ ਸੀ, ਇਹਤਜਾਜ ਦੀ ਸ਼ਕਲ ਸੀ। ਹਾਂਜੀ, ਉੱਥੋਂ ਵੀ ਇੱਕ ਲਾਸ਼ ਗਈ ਸੀ, ਲੰਗੜਿਆਲ ਸਾਹਿਬ ਸਣ, ਲੇਕਿਨ ਦੇਖੋ ਕਿ ਸ਼ਾਮਲ ਉਹਨਾਂ ਨੂੰ ਨਹੀਂ ਕੀਤਾ ਗਿਆ। ਫਿਰ ਵੀ ਉਹਨਾਂ ਨਾਲ ਮਿਲ ਕੇ ਬੈਠ ਕੇ ਇਹ ਨਹੀਂ ਕੀਤਾ ਗਿਆ, ਕਦੇ ਸਬਸਿਡੀ ਦੇ ਨਾਮ ਤੇ ਧੋਖਾ, ਕਦੇ ਕਿਸੇ ਨਾਮ ਤੇ ਧੋਖਾ। ਜਿਸ ਸਾਲ ਜ਼ਿਮੀਂਦਾਰ ਦੀ ਫਸਲ ਚੰਗੀ ਹੋ ਜਾਂਦੀ ਹੈ, ਉਸ ਸਾਲ ਖਰੀਦਦਾ ਕੋਈ ਨਹੀਂ। ਠੀਕ ਹੋ ਗਿਆ ਨਾ। ਜੇ ਸਾਲ ਘੱਟ ਹੁੰਦੀ ਉਦੋਂ ਆਂਦੇ ਵੀ ਰੇਟ ਬਹੁਤ ਹੈ ਭਾਈ, ਉਦੋਂ ਰੇਟ ਬਹੁਤ ਹੈ। ਉਹ ਫਿਰ ਇੱਕ ਮਾਫੀਆ ਨੇ ਜੀ, ਉਹ ਸਾਰੇ ਮਾਫੀਆ ਜਦੋਂ ਲੁੱਟਣਾ ਨੇ, ਤੇ ਫਿਰ ਜਦੋਂ ਆਖਰ ਤੇ ਆਂਦਾ ਹੈ ਨਾ ਬੋਝ, ਉਹ ਕਿਸਾਨ ਤੇ ਆਂਦਾ ਹੈ ਜੀ। ਅੱਛਾ, ਇਹ ਸਾਰੀਆਂ ਖਬਰਾਂ ਨਿਊਜ਼ ਜਿਹੜੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿੰਦੀਆਂ ਸੀ ਰਾਬਤੇ, ਕਿਉਂਕਿ ਹੁਣ ਸੋਸ਼ਲ ਮੀਡੀਆ, ਅੱਗੇ ਤੇ ਸਾਨੂੰ ਵਿਖਾਇਆ ਹੀ ਕੁਛ ਨਹੀਂ ਜਾਂਦਾ, ਹਨੇਰੇ 'ਚ ਰੱਖਿਆ ਜਾਂਦਾ ਸੀ। ਹੁਣ ਸੋਸ਼ਲ ਮੀਡੀਆ ਆ ਗਿਆ, ਅਸੀਂ ਇੱਕ ਦੂਜੇ ਦੀ ਗੱਲ ਨੂੰ ਬਖੂਬੀ ਸਮਝ ਸਕਦੇ, ਸੁਣ ਵੀ ਸਕਦੇ, ਉੱਧਰ ਦੀਆਂ ਇੱਧਰ ਦੀਆਂ। ਲੇਕਿਨ ਜਦੋਂ ਆਪਾਂ ਮੇਨ ਸਟਰੀਮ ਤੇ ਗੱਲ ਕਰਦੇ ਹਾਂ, ਮੀਡੀਆ ਤੇ ਗੱਲ ਕੋਈ ਗੱਲ ਨਹੀਂ ਕਿਸੇ ਦੀ ਦੱਸੀ ਜਾਂਦੀ ਵੀ ਉੱਧਰ ਆਹ ਹੋ ਰਿਹਾ ਵਾ। ਚਾਹੀਦਾ ਤੇ ਅਸੀਂ, ਮੈਂ ਅੱਗੇ ਹਰ ਪ੍ਰੋਗਰਾਮ 'ਚ ਕਹਿੰਦਾ ਹੁੰਦਾ, ਸਾਡੇ ਮੇਨ ਸਟਰੀਮ ਮੀਡੀਆ ਨੂੰ ਵੀ ਇਹ ਚਾਹੀਦਾ ਸੀ ਵੀ ਉਹਨਾਂ ਦੀ ਆਵਾਜ਼ ਬਣ ਜਾਵੇ, ਉਹਨਾਂ ਦੀ ਆਵਾਜ਼ ਚੁੱਕ ਦੇ, ਤਾਂ ਕਿ ਇੰਟਰਨੈਸ਼ਨਲੀ ਕੋਈ ਪ੍ਰੈਸ਼ਰ ਜਿਹੜਾ ਉਹਨਾਂ ਤੇ ਬਿਲਟ ਹੁੰਦਾ। ਦੂਜੇ ਪਾਸੇ ਜੇ ਗੋਦੀ ਮੀਡੀਆ ਦੀ ਗੱਲ ਕਰਦੇ, ਉਹ ਇੱਕ ਬਾਬਾ ਵੀ ਆਂਦਾ, ਉਹਨਾਂ ਦਾ ਬਜ਼ੁਰਗ ਆਂਦਾ, ਉਹਦੇ ਕੋਲ ਇੰਟਰਵਿਊ ਕਰਨ ਲੱਗਦਾ, ਆਂਦਾ ਗੋਦੀ ਮੀਡੀਆ ਵੀ ਇਤਨੇ ਦਿਨ ਸੇ ਕਹਾਂ ਥੇ, ਆਏ ਕਿਉਂ? ਬਿਲਕੁਲ ਜੀ, ਉਹ ਉਹਨਾਂ ਦੀਆਂ ਉਹਨਾਂ ਦੇ ਨੈਗੇਟਿਵ ਵੀ ਉਹਨਾਂ ਦੀ ਰਿਪੋਰਟਿੰਗ ਕਰਦੇ, ਜਸਟ ਨੈਗੇਟਿਵ। ਉਹ ਉਹਨਾਂ ਦੀ ਗੱਲ ਦੇ ਵਿੱਚੋਂ ਹੁਣ ਦੇਖੋ ਜੀ, ਉਹਨਾਂ ਦੇ ਆਗੂ ਜਿਹੜੇ ਬੰਦੇ ਨੇ, ਉਹਨਾਂ ਦੀ ਬਜਾਏ ਇੱਕ ਸਾਦਾ ਜਿਹਾ ਕਿਸਾਨ ਆਇਆ, ਉਹ ਕਿਸਾਨ ਨੂੰ ਪਤਾ ਹੈ ਕਿ ਮੇਰਾ ਲੀਡਰ ਹੈ ਨਾ ਜਿਹੜਾ, ਇਹ ਹੱਕ ਤੇ ਖੜਾ ਹੈ, ਉਹ ਉਹਦੇ ਤੇ ਇਤਮਾਦ ਕਰਕੇ ਆਇਆ। ਅੱਛਾ, ਉਸ ਕਿਸਾਨ ਨੂੰ ਪੁੱਛ ਲੈਂਦੇ ਨਹੀਂ, ਹਾਂਜੀ ਕਿੰਨੇ ਐਕਟ ਆਏ ਨੇ? 5 ਆਏ ਨੇ, ਪਹਿਲੇ 'ਚ ਕੀ ਹੈ, ਦੂਸਰੇ 'ਚ ਕੀ ਹੈ, ਤੀਸਰੇ 'ਚ ਕੀ ਹੈ, ਉਹਦੇ ਕੋਲੋਂ ਪੁੱਛਣਾ ਸ਼ੁਰੂ ਕਰ ਦਿੰਦੇ ਨੇ। ਠੀਕ ਹੈ ਨਾ। ਜਾਣ ਬੁੱਝ ਕੇ ਗੱਲਾਂ 'ਚ ਤੇ ਵੜਿਆ ਜਾ ਸਕਦਾ ਹੈ, ਮਾਸੂਮ ਆਦਮੀ ਨੂੰ ਵੜ ਕੇ ਆਪਣੇ ਮਤਲਬ ਦਾ ਉਹਦੇ ਕੋਲੋਂ ਜਵਾਬ ਲੈਂਦੇ ਨੇ, ਫਿਰ ਉਹਦੇ ਵਾਸਤੇ ਉਹਨੂੰ ਉਹਦੇ ਤੇ ਬਹਿ ਕੇ ਠੱਠੇ ਕਰਦੇ ਨੇ, ਹੱਸਦੇ ਨੇ, ਟੀਚਰਾਂ ਕਰਦੇ ਨੇ। ਇਹ ਗੱਲ ਹੈ ਚੋਈ ਸਾਹਿਬ। ਤੇ ਜਦੋਂ ਗੱਲ ਪੰਜਾਬ ਦੀ ਆਉਂਦੀ ਹੈ, ਪੰਜਾਬ ਦੀ ਉਹਨਾਂ ਨੇ ਪੰਜਾਬ ਪੰਜਾਬ 5 ਦਰਿਆਵਾਂ ਤੋਂ ਸਾਡੀ ਜਾਨ ਹੈ ਜੀ। ਪੰਜਾਬ 5 ਦਰਿਆ ਸਾਡੀ ਜਾਨ ਹੈ, ਉੱਧਰ ਲਿਆ ਭਾਵੇਂ ਇੱਧਰ ਲਿਆ, ਸਾਡਾ ਸਾਰਾ ਕੁਝ ਹੀ ਹਰ ਪ੍ਰੋਗਰਾਮ 'ਚ ਕਹਿੰਦੇ ਵੀ ਇੱਕੋ ਕੁਛ ਆ, ਸਾਡਾ ਖਾਣ ਪੀਣ ਤੋਂ ਸਾਡਾ ਰਸਮੋ ਰਿਵਾਜ ਹਰ ਸ਼ੈ ਇੱਕੋ ਜਿਹਾ ਹੀ ਹੈ। ਸਾਨੂੰ ਦਰਦ ਸਾਡਾ ਜਿਹੜਾ ਵਾ ਉਹਨਾਂ ਦਾ ਉਹ ਬਰਾਬਰ ਜਿਹਾ ਹੀ ਲੱਗਦਾ ਜੀ। ਉਸ ਦਰਦ ਨੂੰ ਤੁਸੀਂ ਕਿਸ ਤਰ੍ਹਾਂ ਐਕਸਪ੍ਰੈਸ ਕਰਦੇ? ਇੱਕ ਤੇ ਚੋਈ ਸਾਹਿਬ ਗੀਤ ਲਿਖਿਆ ਹੈ, ਤੇ ਇੱਕ ਨਜ਼ਮ ਲਿਖੀ ਹੈ, ਤੇ ਇਜਾਜ਼ਤ ਹੋਵੇ ਤੇ ਮੈਂ ਸੁਣਾ ਦੇਵਾਂ। ਲੈਂਦੇ ਕਹਿੰਦੇ ਚੜ੍ਹਦਾ ਵੇਖਾਂ, ਚੜ੍ਹਦੇ ਕਹਿੰਦੇ ਲਹਿੰਦਾ ਵੇਖਾਂ, ਤੈਨੂੰ ਦੁੱਖ ਨਾ ਸਹਿੰਦਾ ਵੇਖਾਂ, ਪੰਜਾਬ ਸਦਾ ਖੁਸ਼ ਰਹਿੰਦਾ ਵੇਖਾਂ। ਚੜ੍ਹਦੇ ਵਾਲੇ ਜਦ ਜੀ ਚਾਵੇ, ਵਿੱਚ ਨਨਕਾਣੇ ਮੱਥਾ ਟੇਕਣ, ਸਾਡੇ ਪੁਰਖ ਵੀ ਆਪਣੇ ਪਿਛਲੇ ਘਰ ਨੂੰ ਵੇਖਣ। ਵਿੱਚ ਦਰਿਆਵਾਂ ਪਾਣੀ ਦੀ ਥਾਂ, ਵੈਰ ਨਾ ਕਿਧਰੇ ਬਹਿੰਦਾ ਵੇਖਾਂ, ਪੰਜਾਬ ਸਦਾ ਸੁਖ ਰਹਿੰਦਾ ਵੇਖਾਂ। ਵਾਹ ਜੀ ਵਾਹ, ਵਾਹ ਜੀ ਵਾਹ। ਫੱਟ ਪੁਰਾਣੇ ਰਿਸ਼ਤੇ ਆ, ਜਦ ਜ਼ਿਕਰ ਛਿੜਦਾ ਕਸੂਰ ਜਲੰਧਰ ਦਾ, ਪੁੱਤ ਮਾਵਾਂ ਸਾਵੇਂ ਬਰਛੀਆਂ ਟੰਗੇ, ਤੂੰ ਹਾਲ ਨਾ ਜਾਣੇ ਅੰਦਰ ਦਾ। ਵਾਹ ਜੀ ਵਾਹ, ਵਾਹ ਜੀ ਵਾਹ। ਤੇਰਾ ਵੰਡਿਆ ਪਿੰਡਾ ਰਹੇ ਸਲਾਮਤ, ਨਵਾਂ ਫੱਟ ਨਾ ਸਹਿੰਦਾ ਵੇਖਾਂ। ਵਾਹ ਜੀ ਵਾਹ, ਪੰਜਾਬ ਸਦਾ ਸੁਖ ਰਹਿੰਦਾ ਵੇਖਾਂ। ਵਾਹ ਜੀ ਵਾਹ। ਨਵਾਂ ਫੱਟ ਨਾ ਸਹਿੰਦਾ ਹੋਰ ਸਾਨੂੰ ਕੋਈ ਫੱਟ ਨਹੀਂ ਲੱਗਣਾ ਚਾਹੀਦਾ, ਜਿਹੜੇ ਲੱਗੇ ਹੋਏ ਬੜੇ ਲੱਗੇ ਨੇ ਸਾਨੂੰ ਜੀ, ਇਹ ਅਸੀਂ ਜ਼ਖਮੀ ਆ ਜੀ। ਮਿੱਠੇ ਪਾਣੀ ਹੋ ਗਏ ਕੌੜੇ ਰਹਿ ਗਏ ਥੋੜੇ, ਗੁਰਬਤ ਹੱਥੋਂ ਮਰੇ ਨਾ ਕੋਈ ਖਾ ਕੇ ਮੋਰੇ, ਤੈਨੂੰ ਨੱਚਦਿਆਂ ਗਾਉਂਦਿਆਂ ਵੇਖਾਂ, ਫਾ ਨਾ ਕਿਸੇ ਨੂੰ ਲੈਂਦਿਆਂ ਵੇਖਾਂ। ਵਾਹ ਜੀ ਵਾਹ। ਪੰਜਾਬ ਸਦਾ ਸੁਖ ਰਹਿੰਦਿਆਂ ਵੇਖਾਂ। ਵਾਹ ਜੀ ਵਾਹ। ਕੀ ਖਟਿਆ ਹੁਣ ਤੱਕ ਨਫ਼ਰਤ ਕਰਕੇ, ਮਾਰ ਕੇ ਮਰ ਕੇ, ਖੁਸ਼ ਹੋ ਲਈਏ ਝੱਟ ਪਿਆਰ ਦੀਆਂ ਦੋ ਗੱਲਾਂ ਕਰਕੇ, ਸਿੱਧੂ ਰਲ ਕੇ ਢਾਈਏ ਨਫ਼ਰਤ ਨੂੰ, ਘਰ ਨਾ ਕੋਈ ਢੈਂਦਾ ਵੇਖਾਂ, ਪੰਜਾਬ ਸਦਾ ਸੁਖ ਰਹਿੰਦਾ ਵੇਖਾਂ। ਪੰਜਾਬ ਸਦਾ ਸੁਖ ਰਹਿੰਦਾ ਵੇਖਾਂ। ਇਹ ਪੰਜਾਬੀ ਪੁੱਤ ਹੋਣ ਦਾ ਸਾਡਾ ਹੱਕ ਵੀ ਆ, ਅਸੀਂ ਪੰਜਾਬ ਦੀ ਸਦਾ ਖੈਰ ਮੰਗੀ। ਅਸੀਂ ਸਾਰੀ ਉਮਰ ਵੀ ਇਹਦੇ ਵਾਸਤੇ ਕਰੀਏ ਜਿਹਨੇ ਕੁਛ, ਫਿਰ ਵੀ ਅਸੀਂ ਹੱਕ ਨਹੀਂ ਅਦਾ ਕਰ ਸਕਦੇ। ਇਸ ਮਿੱਟੀ ਨੇ, ਇਸ ਧਰਤੀ ਨੇ ਸਾਨੂੰ ਇੰਨਾ ਕੁਛ ਦਿੱਤਾ ਹੈ ਨਾ ਕਿ ਅਸੀਂ ਇਹਦਾ ਹੱਕ ਨਹੀਂ ਅਦਾ ਕਰ ਸਕਦੇ। ਬਿਲਕੁਲ ਬਿਲਕੁਲ। ਸਿੱਧੂ ਸਾਹਿਬ ਅੱਗੇ ਵਧਦੇ ਆ, ਸਮੀ ਵੀ ਆ ਸਾਡੇ ਨਾਲ, ਇਹਨੇ ਵੀ ਪਰਫਾਰਮ ਕੀਤਾ ਉਹਦੇ ਵੀਡੀਓ ਦੇ ਵਿੱਚ ਵੀ, ਤੇ ਆਵਾਜ਼ ਵੀ ਬਹੁਤ ਸੋਹਣੀ ਆ, ਤੁਹਾਡੀ ਵੀ ਆਵਾਜ਼ ਸੋਹਣੀ, ਇਹਨਾਂ ਦੀ ਵੀ ਬਹੁਤ ਸੋਹਣੀ ਹੈ, ਤੇ ਇਹਨਾਂ ਨਾਲ ਵੀ ਗੱਲਬਾਤ ਜਿਹੜੀ ਵਾ ਜ਼ਰੂਰ ਕਰਦੇ।
ਸਮੀ ਜੀ ਕਿਵੇਂ ਤੁਸੀਂ ਠੀਕ ਹੋ? ਅਲਹਮਦੁਲਿਲਾ ਵਧੀਆ। ਸਭ ਤੋਂ ਪਹਿਲਾਂ ਜੀ ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ ਜਿਹੜੇ ਵੀ ਦੇਖਦੇ ਪਏ ਆ ਸਾਨੂੰ। ਤੁਹਾਡਾ ਤਾਲੁਕ ਕਿੱਥੋਂ ਵੈਸੇ? ਮੈਂ ਉਕਾੜੇ ਸ਼ਹਿਰ ਤੋਂ ਆ ਜੀ। ਉਕਾੜੇ ਸ਼ਹਿਰ ਤੋਂ? ਹਾਂਜੀ, ਪਿੱਛੋਂ ਸਾਡੇ ਵਾਲ ਸਾਹਿਬ ਦੱਸਦੇ ਹੁੰਦੇ ਸੀ ਅਸੀਂ ਗੁਰਦਾਸਪੁਰ ਪਿੰਡ ਭੈਣੀ ਵਾਲੇ ਦੇ ਸੀ। ਗੁਰਦਾਸਪੁਰ ਪਿੰਡ ਭੈਣੀ ਵਾਲੇ? ਹਾਂਜੀ। ਅੱਛਾ, ਭੈਣੀ ਵਾਲਿਆਂ ਦਾ ਅਸਰ ਹੈਗਾ ਹਾਲੇ ਫਿਰ ਇਹਦਾ ਮਤਲਬ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਅੱਛਾ, ਕਿਸ ਤਰ੍ਹਾਂ ਜਦੋਂ ਇਹ ਤੁਹਾਡੀ ਕੋਲੈਬੋਰੇਸ਼ਨ ਕਿਸ ਤਰ੍ਹਾਂ ਹੋਈ? ਭਾਈ ਸਾਰਿਆਂ ਨੇ ਪਹਿਲਾਂ ਤਾਂ ਤੁਸੀਂ ਇਹ ਤੇ ਥੋੜਾ ਦੱਸੋ ਇਸ ਗਾਣੇ ਨੂੰ ਲੈ ਕੇ। ਬਿਲਕੁਲ ਜੀ, ਕੋਲੈਬੋਰੇਸ਼ਨ ਇਦਾਂ ਹੋਈ ਕਿ ਮੈਂ ਜਿਹੜਾ ਸਾਡਾ ਪੰਜਾਬ ਗਾਣਾ ਪਹਿਲੇ ਇੱਕ ਲਾਂਚ ਹੋਇਆ ਸੀ ਸਾਡੇ ਤੋਂ ਪਹਿਲੇ, ਸੋ ਉਹ ਸਾਰੇ ਦੋਸਤ ਹੀ ਹੈਗੇ ਨੇ ਤੇ ਉਹਨਾਂ ਨੇ ਗਾਣਾ ਜਦੋਂ ਆਇਆ ਨਾ ਮੈਨੂੰ ਉਦੋਂ ਪਤਾ ਲੱਗਿਆ ਗਾਣਾ ਆਇਆ, ਕਿਉਂਕਿ ਮੇਰੇ ਅੰਦਰ ਵੀ ਕੁਝ ਜਜ਼ਬਾਤ ਸੀ ਕੁਝ ਕਰਨ ਦੇ, ਕਿਉਂਕਿ ਉਹਨਾਂ ਦਾ ਗਾਣਾ ਆਉਣ ਤੋਂ ਪਹਿਲੇ ਹੀ ਮੈਂ ਇੱਕ ਵੀਡੀਓ ਵੀ ਪਾ ਕੇ YouTube ਤੇ ਦਿੱਤੀ ਸੀ ਕਿ ਕਿਸਾਨਾਂ ਦੇ ਹੱਕ 'ਚ ਕਿ ਯਾਰ ਇਦਾਂ ਹੋ ਰਿਹਾ, ਸਾਰੇ ਜਣੇ ਵੀਡੀਓ ਬਣਾਓ ਰਲ ਕੇ। ਉਹਨਾਂ ਦਾ ਜਦੋਂ ਗਾਣਾ ਆਇਆ ਤੇ ਮੈਂ ਸਾਰਿਆਂ ਨਾਲ ਗਿਲਾ ਕੀਤਾ ਕਿ ਯਾਰ ਤੁਸੀਂ ਮੇਰਾ ਵੀ ਵਿੱਚ ਮੈਨੂੰ ਕਿਉਂ ਮੇਰਾ ਹਿੱਸਾ ਨਹੀਂ ਤੁਸੀਂ ਰੱਖਿਆ ਵਿੱਚ, ਯਾਰ ਮੈਂ ਵੀ ਕਰਨਾ, ਮੈਂ ਵੀ ਆਪਣੇ ਖਿਆਲਾਤ ਜਿਹੜੇ ਆ ਐਕਸਪ੍ਰੈਸ ਕਰਨਾ ਚਾਹੁੰਦਾ। ਬਿਲਕੁਲ ਬਿਲਕੁਲ। ਸੋ ਉਹਨਾਂ ਨੇ ਕਿਹਾ ਅਸੀਂ ਅੱਗੇ ਜ਼ਿਆਦਾ ਜਣੇ ਹੋ ਗਏ ਸੀ ਤੇ ਇਸ ਕਰਕੇ ਅਸੀਂ ਤੇ ਮੈਂ ਮਹਿਮੂਦ ਭਾਈ ਨੂੰ ਕਹਿਤਾ ਸੀ ਜਿਹੜਾ ਸਾਡਾ ਮਿਊਜ਼ਿਕ ਕੀਤਾ ਨਾ ਜਿਹਨੇ ਗਾਣੇ ਦਾ, ਉਹਨੂੰ ਮੈਂ ਕਹਿਤਾ ਸੀ ਕਿ ਬਾਈ ਹੁਣ ਮੇਰੀ ਵਾਰੀ ਆ। ਉਹਨੇ ਕਿਹਾ ਠੀਕ ਆ। ਫਿਰ ਬਾਈ ਸਾਬਰ ਹੋਣੀ ਮਾਸ਼ਾਅੱਲਾ ਲਿਖ ਕੇ ਲਿਆਏ, ਬਹੁਤ ਵਧੀਆ ਲਿਖਿਆ ਇਹਨਾਂ ਨੇ, ਬਹੁਤ ਸੋਹਣਾ ਕਰਦੇ ਹਾਂ ਕੰਡ ਪਿੱਛੋਂ ਵੀ। ਤੇ ਬਾਈ ਉਹਨੇ ਲਿਖ ਕੇ ਲੈ ਕੇ ਆਏ ਤੇ ਮਹਿਮੂਦ ਭਾਈ ਨੇ ਮੈਨੂੰ ਕਾਲ ਕੀਤੀ, ਕਹਿੰਦਾ ਬਾਈ ਆ ਜਾ ਇੱਕ ਗਾਣਾ ਆਇਆ। ਤੇ ਮੈਂ ਕਿਹਾ ਚੱਲਦੇ ਹਾਂ ਦੇਖਦੇ ਹਾਂ। ਤੇ ਜਦੋਂ ਗਏ ਬਾਈ ਉਹਨਾਂ ਨਾਲ ਮੁਲਾਕਾਤ ਹੋਈ ਤੇ ਬਹੁਤ ਚੰਗਾ ਲੱਗਿਆ ਇਹਨਾਂ ਨੂੰ ਮਿਲ ਕੇ ਤੇ ਬਹੁਤ ਵਧੀਆ ਗਾਣਾ ਰਿਹਾ ਸਾਡਾ। ਅੱਛਾ, ਇਹਦੇ 'ਚ ਇਹਦੇ ਪਿੱਛੇ ਸੋਚ ਜਿਹੜੀ ਆ ਜਿਵੇਂ ਤੁਸੀਂ ਦੱਸਿਆ ਪੰਜਾਬ ਸੌਂਗ ਨੂੰ ਲੈ ਕੇ, ਇੱਕ ਤੇ ਉਹ ਤੁਹਾਡੇ ਜ਼ਿਹਨ 'ਚ ਸੀ ਵੀ ਉਹਨਾਂ ਨੇ ਕੀਤਾ ਤੇ ਉਸ ਤੋਂ ਪਹਿਲਾਂ ਤੁਸੀਂ ਵੀ ਇਹ ਖਬਰਾਂ ਤੁਹਾਡੇ ਤੱਕ ਮੀਡੀਆ ਦੀ ਰਾਹੀਂ ਜਾਂ ਕਿਸ ਤਰ੍ਹਾਂ ਸੀ? ਯਾਰ ਉਹ ਕਿਸਾਨਾਂ ਨਾਲ ਸਾਡੇ ਉੱਥੋਂ ਦੇ ਭਰਾ ਵੀ ਬੈਠੇ ਨੇ, ਅਸੀਂ ਤੁਸੀਂ ਵੀ ਜੱਟ ਜ਼ਿਮੀਂਦਾਰ ਹੋ। ਬਿਲਕੁਲ ਬਿਲਕੁਲ। ਉਹ ਪਹੁੰਚਦੀਆਂ ਰਹਿੰਦੀਆਂ ਸੀ ਵੀ ਕੋਈ ਜ਼ਿਹਨ 'ਚ ਕੋਈ ਗੱਲ ਆਉਂਦੀ ਸੀ? ਮੈਂ ਨਾ ਜੀ ਮੈਂ ਜਦੋਂ ਦੀ ਹੋਸ਼ ਫੜੀ ਆ ਮੈਂ ਗਾਣੇ ਸੁਣਦਾ ਤੇ ਉਧਰਲੇ ਪੰਜਾਬ ਦੇ ਜ਼ਿਆਦਾ ਸੁਣਦਾ, ਪੰਜਾਬੀ ਟੱਚ ਰਹਿੰਦੇ ਜੋ ਉਧਰ? ਹਾਂਜੀ ਬਿਲਕੁਲ, ਪੂਰਾ ਤੇ ਪੂਰੀ ਹਰ ਛਾਣਬੀਨ ਜਿਹੜਾ YouTube ਤੇ ਜਿਹੜਾ ਲੱਗੇ ਰਹੀਦਾ। ਸੋ ਉਦੋਂ ਮੈਨੂੰ ਪਤਾ ਲੱਗਿਆ ਸੀ ਕਿ ਉਧਰ ਇਹ ਕੰਮ ਚੱਲ ਰਿਹਾ। ਉਦੋਂ ਮੈਂ YouTube ਤੇ ਵੀਡੀਓ ਬਣਾ ਕੇ ਪਾਈ ਸੀ ਕਿ ਸਾਡਾ ਕਿਸਾਨਾਂ ਨਾਲ ਮਾੜੀ ਹੋ ਰਹੀ ਹੈ ਤੇ ਸਾਰੇ ਜਣੇ ਰਲ ਕੇ ਪੋਸਟਾਂ ਪਾਓ। ਆਪਾਂ ਹੋਰ ਕੁਝ ਨਹੀਂ ਕਰ ਸਕਦੇ ਇੱਧਰ ਬਹਿ ਕੇ, ਚਲੋ ਪੋਸਟ ਤਾਂ ਪਾ ਸਕਦੇ ਨਾ ਇੱਕ ਕਿ ਸਾਡੇ ਕਿਸਾਨਾਂ ਨਾਲ ਇੰਜ ਹੋ ਰਿਹਾ ਤੇ ਪੰਜਾਬੀ ਹੋਣ ਦਾ ਪੂਰਾ ਹੱਕ ਦਾ ਜਿਹੜਾ ਕਰਿਆ ਜਾਵੇ। ਅੱਛਾ, ਸਮੀ ਜੀ ਇਸ ਗਾਣੇ ਦੇ ਵਿੱਚ ਹੈ ਤੇ ਵੈਸੇ ਸਾਰਾ ਹੀ ਮੈਂ ਆਪ ਪਤਾ ਨਹੀਂ ਕਿੰਨੀ ਵਾਰੀ ਸੁਣ ਚੁੱਕਿਆ, ਕਮੈਂਟ ਵੀ ਪੜ੍ਹੇ ਹੋਣੇ ਆਉਂਦੇ ਵੀ ਰਿਪੀਟ ਤੇ ਦਿਲ ਕਰਦਾ ਵੀ ਸੁਣੀ ਜਾਈਏ। ਲੋਕਾਂ ਦੇ ਬਹੁਤ ਵਧੀਆ ਕਮੈਂਟ ਆਉਂਦੇ ਨੇ ਤੇ ਸਾਰਿਆਂ ਨੂੰ ਵਧੀਆ ਜਿਹੜਾ ਤੁਹਾਨੂੰ ਪੋਰਸ਼ਨ ਲੱਗਦਾ ਉਹ ਜ਼ਰੂਰ ਸਟਾਈਲ ਵੀ ਹੋਣਾ ਚਾਹੀਦਾ ਉਹਦੇ ਜੇ ਤੁਸੀਂ ਜ਼ਰਾ ਸੁਣਾ। ਹਾਂਜੀ, ਸਭ ਤੋਂ ਵਧੀਆ ਤਾਂ ਮੈਨੂੰ ਬਾਈ ਹੋਰਾਂ ਦੇ ਜਿਹੜੇ ਸ਼ੇਰ ਲਿਖੇ ਹੋਏ ਆ ਵਿੱਚ ਤਿੰਨ ਜਿਹੜੇ ਸ਼ੁਰੂ ਤੋਂ ਐਂਡ ਤੋਂ ਸੈਂਟਰ 'ਚ ਜਿੰਨੇ ਵੀ ਆ ਉਹ ਮੈਨੂੰ ਵਧੀਆ ਲੱਗਦੇ ਆ। ਵੈਸੇ ਮੈਂ ਇੱਕ ਲਾਈਨ ਸੁਣਾ ਦਿੰਦਾ ਗਾਣੇ ਦੀ। ਉਹ ਭੁੱਖੇ ਪੀਣ ਸਬਰੇ ਹਾਂ ਜੱਟ ਫਾਲ ਹੀ ਨਹੀਂ ਹੁੰਦੇ, ਲਾ ਲੋਕਾਂ ਲਿਆ ਹੁੰਦੇ ਲੋਕ ਲਾਲ ਹੀ ਨਹੀਂ ਹੁੰਦੇ। ਉਹ ਲੱਗਦਾ ਆ ਤੂੰ ਹਲੇ ਉਦਮ ਨਹੀਂ ਪੜਿਆ, ਹਕਲੀ ਸੁਲੀ ਸਿੰਘ ਭਗਤ ਸੀ ਚੜਿਆ। ਉਹ ਇੱਕ ਵਾਂਗ 1.25 ਲੱਖ ਤੇ ਤੋਂ ਹੁਣੇ ਨਹੀਂ ਉਹ ਡੱਕ, ਇੱਕ ਵਾਂਗ 1.25 ਲੱਖ ਤੇ ਤੋਂ ਹੁਣੇ ਨਹੀਂ ਉਹ ਡੱਕ। ਪਿੱਛੇ ਹਟਣੇ ਦੇ ਵਰਕੇ ਹੀ ਪਾੜੇ, ਉਹ ਜੱਟ ਪੁੱਤਰਿਆ ਮਾੜੇ। ਉਹ ਕੰਨ ਖੋਲ ਸੁਣ ਦਿੱਲੀ ਸਰਕਾਰੇ, ਕੰਨ ਖੋਲ ਸੁਣ ਦਿੱਲੀ ਸਰਕਾਰੇ, ਜੱਟ ਪੁੱਤਰਿਆ ਮਾੜੇ। ਵਾਹ ਜੀ ਵਾਹ, ਵਾਹ ਜੀ ਵਾਹ, ਜੱਟ ਪੁੱਤਰਿਆ ਮਾੜੇ। ਉਹ ਆਂਦੇ ਨੇ ਵੀ ਜੱਟਾਂ ਨੂੰ ਛੇਤੀ ਕਿੱਦਾਂ ਨਾ ਛੇੜੋ। ਇਦਾਂ ਹੀ ਹੈ ਜੀ, ਇਦਾਂ। ਉਹ ਮਹਿਮੂਦ ਭਾਈ ਨੇ ਗਾਣੇ 'ਚੋਂ ਨਾ ਲਾਈਨਾਂ ਇੱਕ ਦੋ ਸਕਿਪ ਕਰਤੀਆਂ ਸੀ। ਉਹਦੇ 'ਚ ਨਾ ਹੈ ਸੀ ਸਾਨ ਸ਼ੁਕਰੇ ਮਾੜੇ ਤੇ ਸ਼ੀਮ ਫੂਕਰੇ ਮਾੜੇ ਤੇ ਸ਼ੇਰ ਬੁਰੇ ਹੁੰਦੇ ਧਾੜੇ ਤੇ ਜੱਟ ਭੂਤਰੇ ਮਾੜੇ। ਹਾਂਜੀ, ਇਦਾਂ ਬਹੁਤ ਵਧੀਆ ਲਿਖਿਆ। ਠੀਕ। ਉਹ ਥੋੜਾ ਜਿਹਾ ਵੈਸੇ ਅਸੀਂ ਅੱਗੇ ਗੱਲਾਂ ਕਰਨੇ ਉਹਦੇ ਨਾਲ ਵੀ, ਹੰਜਰਾ ਨਾਲ ਵੀ ਇਹ ਲਾਈਨਾਂ ਇਹ ਗੱਲਾਂ ਜਿਹੜੀਆਂ ਇਹ ਜਿਹੜੇ ਪੰਜਾਬ ਦੇ ਅਸੀਂ ਵਾਸੀ ਹਾਂ, ਪੰਜਾਬ ਵਾਲੇ ਹਾਂ, ਜਿਹੜੇ ਅਸੀਂ ਪੰਜਾਬ 'ਚ ਰਹਿਣਾ ਚਾਹੁੰਦੇ ਹਾਂ, ਪੰਜਾਬੀ ਬਣ ਕੇ ਰਹਿਣਾ ਚਾਹੁੰਦੇ ਹਾਂ, ਉਹਨਾਂ ਦੀ ਸਮਝ ਆਉਣੀ। ਜਿਹੜੇ ਮੰਮੀ ਡੈਡੀ ਆ ਨਾ ਇਹਨਾਂ ਦੇ ਹਿਸਾਬ 'ਚ ਵੀ ਨਹੀਂ ਇਹ ਗਲਤੀ ਹੋਵੇ, ਇਹ ਕੀ ਕਹਿੰਦੇ ਹੁੰਦੇ ਵੀ ਉਹਨਾਂ ਨੂੰ ਛੇਤੀ ਪਸੰਦ ਵੀ ਨਹੀਂ ਹੁੰਦਾ ਵੀ ਆਪਾਂ ਪੰਜਾਬ 'ਚ ਰਹਿਣਾ ਪਸੰਦ ਹੈ, ਪੰਜਾਬੀਅਤ 'ਚ ਰਹਿਣਾ ਪਸੰਦ। ਬਿਲਕੁਲ। ਉਹ ਜਿਹੜੀ ਵਰਡਿੰਗ ਯੂਜ਼ ਕੀਤੀ ਹੈ ਨਾ ਛੇਤੀ ਕੀਤੇ ਜਿਹੜੇ ਸਾਡੇ ਸ਼ਹਿਰੀ ਹੈ ਨਾ ਉਹਨਾਂ ਦੇ ਹਿਸਾਬ 'ਚ ਨਹੀਂ ਹੁੰਦੇ, ਸਮਝ 'ਚ ਨਹੀਂ ਆਉਂਦੇ। ਜੀ। ਇਹਦੇ ਵਿੱਚ ਇੱਕ ਤੁਸੀਂ ਯੂਜ਼ ਕੀਤਾ ਪ੍ਰੈਣ। ਜੀ। ਪ੍ਰੈਣ ਮੈਨੂੰ ਲੱਗਦਾ ਵੀ ਅਸੀਂ ਜਿਹੜੇ ਢੀਠ ਪੰਜਾਬੀਆਂ ਸਾਨੂੰ ਤੇ ਪਿੰਡਾਂ ਵਾਲਿਆਂ ਨੂੰ ਪਤਾ ਸਾਰਾ ਵੀ ਪ੍ਰੈਣ ਕੀ ਹੈ। ਬਿਲਕੁਲ ਜੀ। ਜਿਹੜੇ ਨਹੀਂ ਸਮਝ ਸਕਦੇ ਹਾਂਜੀ ਉਹਨਾਂ ਵਾਸਤੇ ਥੋੜਾ ਜਿਹਾ ਔਖਾ ਹੁੰਦਾ ਤੇ ਅਸੀਂ ਉਹਨਾਂ ਨੂੰ ਸਮਝਾਉਣਾ ਵੀ ਨਹੀਂ ਚਾਹੁੰਦੇ। ਹਾਂਜੀ। ਅੱਛਾ, ਇਹਦੇ 'ਚ ਥੋੜੀ ਜਿਹੀ ਦੱਸ ਦਿਓ। ਆਪਾਂ ਤੁਸੀਂ ਇਹ ਡਾਂਗ ਵੀ ਯੂਜ਼ ਕਰ ਸਕਦੇ ਹੋ? ਡਾਂਗ ਵੀ ਯੂਜ਼ ਕਰ ਸਕਦਾ ਸੀ, ਲੇਕਿਨ ਜਿਹੜਾ ਮੈਂ ਨਾ ਜਾਣ ਬੁੱਝ ਕੇ ਕਹਿ ਲਓ ਪੰਜਾਬੀ ਦੇ ਜਿਹੜੇ ਅਲਫਾਜ਼ ਨਾਪੈਦ ਹੁੰਦੇ ਜਾ ਰਹੇ ਨਾ, ਮੈਂ ਆਉਣ ਵਾਲੇ ਗਾਣੇ 'ਚ ਵੀ ਇਨਸ਼ਾਅੱਲਾ ਦੇਖੋਗੇ ਕੋਈ ਨਾ ਕੋਈ 2-4 ਅਲਫਾਜ਼ ਐਸੇ ਇਸਤੇਮਾਲ ਕਰਾਂਗਾ
ਇਸ ਪੰਜਾਬੀ ਨੂੰ ਦੇ ਕੁਝ ਨਹੀਂ ਸਕਦੇ। ਇੰਨੇ ਸਾਨੂੰ ਦਿੱਤੇ ਹੋਏ ਅਲਫਾਜ਼ ਆ, ਉਹ ਅਸੀਂ ਇਹਨੂੰ ਵਾਪਸ ਲੌਟਾ ਦਿਆਂਗੇ। ਇਹਦੇ 'ਚ ਦੁਬਾਰਾ ਸ਼ਾਮਲ ਹੋ ਜਾਣਗੇ ਜਿੰਨੇ ਵਿਊ ਹੁੰਦੇ ਆ। ਲੋਕ ਦੇਖਦੇ ਆ ਲਫ਼ਜ਼ ਇੱਕ ਪ੍ਰੈਣ ਵਰਤਿਆ ਗਿਆ, ਉਹ ਦੇਖਦੇ ਸੋਚਦੇ ਤੇ ਹੈ ਨਾ, ਇੱਕ ਦਫਾ ਤੇ ਉਹਨਾਂ ਦੇ ਜ਼ਿਹਨ 'ਚ ਆਂਦਾ ਹੈ ਨਾ ਕਿ ਇਹ ਲਫ਼ਜ਼ ਹੈ। ਸਾਡੇ ਬਾਬੇ ਵਰਤਦੇ ਸੀ ਜਿਵੇਂ ਇੰਗਲਿਸ਼ ਵਰਡ ਆ ਜਾਂਦੇ ਕਈ ਦਫਾ ਗਾਣੇ ਤੇ ਸਾਡੇ ਵਰਗੇ ਵੇਖਦੇ ਆ। ਅਸੀਂ ਕੋਸ਼ਿਸ਼ ਕਰੀਦੀ ਕਿ ਜਿਹੜਾ ਨਾ ਉਹ ਲਫ਼ਜ਼ ਉਹ ਵਰਤੀਏ। ਹੁਣ ਪ੍ਰੈਣ ਲਫ਼ਜ਼ ਸੂਵੇ ਵਾਲੀ ਪ੍ਰੈਣ ਨਾਲ ਮੈਂ ਝੋਟੇ ਕੀਤੇ ਹਾਲੀਏ, ਡਾਂਗ ਨੇ ਉਹ ਨਾ ਹੀ ਉਹ ਫੀਲ ਦੇਣੀ ਸੀ। ਡਾਂਗ ਵੀ ਪੰਜਾਬੀ ਦਾ ਲਫ਼ਜ਼ ਆ, ਲੇਕਿਨ ਡਾਂਗ ਪ੍ਰੈਣ ਤੇ ਡਾਂਗ ਇੱਕ ਮੁਖਤਲਿਫ ਆ, ਤੁਹਾਨੂੰ ਪਤਾ ਹੀ ਆ। ਹਾਂਜੀ, ਜਿਹਦੇ ਅੱਗੇ ਸੂਆ ਲੱਗਿਆ ਹੋਵੇ ਨਾ, ਨਾਲ ਛਾਂਟਾ ਵੱਜਾ ਹੋਵੇ, ਉਹਨੂੰ ਕਹਿੰਦੇ ਪ੍ਰੈਣ। ਉਹਦੇ ਨਾਲ ਫਿਰ ਝੋਟਾ ਜਿਹੜਾ ਹੈ ਨਾ ਉਹ ਸਹੀ ਹਾਲੀ ਹੁੰਦਾ। ਬਾਬੇ ਉਹ ਕਰਦੇ ਹੁੰਦੇ ਸੀ ਨਾ ਵੀ ਉਹ ਪ੍ਰੈਣ ਜਿਹੜੀ ਉਹਨੂੰ ਤੇਲ 'ਚ ਵੀ ਭਿਉਂ ਛੱਡਣਾ, ਭਾਰੀ ਚੰਗੀ ਹੋ ਜਾਏ, ਬਿਲਕੁਲ ਚੰਗੀ ਨਰੋਈ ਹੋ ਜਾਂਦੀ ਹੈ। ਬਿਲਕੁਲ ਜੀ ਚੋਇਸ ਆ। ਉਹ ਪ੍ਰੈਣ ਦਾ ਥੋੜਾ ਜਿਹਾ ਹੁਣ ਨਾਪੈਦ, ਵਾਕਈ ਨਾਪੈਦ ਹੁੰਦੇ ਜਾ ਰਹੇ ਲਫ਼ਜ਼ ਵੀ, ਉਹ ਚੀਜ਼ਾਂ ਵੀ। ਹਾਂਜੀ। ਅੱਛਾ ਸਿੱਧੂ ਸਾਹਿਬ, ਜਿੱਥੇ ਗੱਲ ਕਰਦੇ ਸਾਂ ਆਪਾਂ, ਸਾਡੇ ਵੀ ਇੰਡਸਟਰੀ ਹੈ, ਪੰਜਾਬੀ ਇੰਡਸਟਰੀ ਹੈ, ਗੀਤਾਂ ਵਾਲੇ ਹੈ ਉਹ, ਲੇਕਿਨ ਉੱਥੋਂ ਤੱਕ ਹੀ ਨੇ। ਹਾਂਜੀ, ਇੱਕ ਉਹਨਾਂ ਦੀ ਲਿਮਿਟ ਆ, ਇੱਕ ਉਹਨਾਂ ਦੀ ਹੱਦ ਆ। ਉਹ ਲਾਹੌਰ ਦੀ ਕਹਿ ਲਈਏ, ਲਾਹੌਰ ਜਾਂ ਕਰਾਚੀ ਬੈਠੇ ਆ, ਖੁਦ ਡੱਡੂ ਬਣ ਗਏ ਨੇ। ਹਾਂਜੀ, ਉਹਨਾਂ ਕਦੀ ਇਹਦੇ ਵਿੱਚ ਆ ਕੇ, ਜਾਂ ਪਹਿਲੇ ਤੁਹਾਡੇ ਗੀਤ ਆਏ ਉਹਨਾਂ 'ਚ ਕਿਸੇ ਨੇ ਕਦੀ ਸਮੀ ਕੋ ਸਪੋਰਟ ਕੀਤੀ ਵੀ ਯਾਰ ਮੁੰਡੇ ਨਵੇਂ ਉੱਠਦੇ ਨੇ ਆਪਣੇ ਪੰਜਾਬ ਦੇ, ਇਹਨਾਂ ਦੀ ਕੋਈ ਸਪੋਰਟ ਕਰੀਏ? ਨਹੀਂ ਜੀ, ਅੱਜ ਤੱਕ ਕੋਈ ਨਹੀਂ। ਮੇਰੇ ਸਿਸਟਮ 'ਚ ਨਹੀਂ ਆਇਆ ਅੱਜ ਤੱਕ। ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਆਪਣਾ ਲਹਿੰਦਾ ਪੰਜਾਬ ਹੈ ਨਾ, ਇਹ 'ਚ ਪੰਜਾਬੀ 뮤직 ਇੰਡਸਟਰੀ, ਹੁਣ ਤੁਸੀਂ ਜਿਵੇਂ ਦੱਸਿਆ ਮਾਸ਼ਾਅੱਲਾ ਪੰਜਾਬ ਰੈਕਡ ਦੇ ਨਾਮ ਤੋਂ ਆਪਣਾ ਪਹਿਲਾ ਗਾਣਾ ਪਿਆ ਹੈ, ਕੋਲੈਬ ਹੋਏਗਾ। ਉਹ ਸੋਹਣਾ ਰੱਬ ਕਰੇ ਕਿ ਆਪਦੇ ਪੈਰਾਂ 'ਤੇ ਖੜੀ ਹੋਵੇ, ਔਰ ਹੋ ਜਾਏਗੀ ਇਨਸ਼ਾਅੱਲਾ। ਰੱਬ ਦੇ ਘਰ 'ਚ ਉਮੀਦ ਹੈ। ਅਸੀਂ ਜਿੰਨਾ ਜੋਗੇ ਹੈਗੇ ਇਸ ਮਾਂ ਬੋਲੀ ਦੇ ਪੁੱਤ, ਅਸੀਂ ਇਹਦੀ ਸੇਵਾ ਕਰ ਸਕੀਏ। ਅਸੀਂ ਕਿਉਂਕਿ ਜਿਹੜਾ ਹੁੰਦਾ ਹੈ ਨਾ, ਦੇਖੋ ਤੁਸੀਂ ਅੱਗੇ ਗੱਲ ਕੀਤੀ ਅਸੀਂ 12 ਕਰੋੜ ਆ, ਲੇਕਿਨ ਨਜ਼ਰ ਨਹੀਂ ਆ ਰਹੇ, ਨਜ਼ਰ ਨਹੀਂ ਆਉਂਦੇ। ਉਹ 3 ਕਰੋੜ ਆ, ਲੇਕਿਨ ਹਰ ਜਗ੍ਹਾ ਨਜ਼ਰ ਆ ਰਿਹਾ। ਵਜ੍ਹਾ ਹੈ ਉਹਨਾਂ ਦਾ ਐਕਸਪੋਜ਼ਰ, ਉਹ ਦਿਖਾਉਂਦੇ, ਉਹ ਮਾਣ ਕਰਦੇ ਆ, ਉਹ ਫਿਲਮ ਵੀ ਬਣਾਉਂਦੇ ਆ, ਤੇ ਉਹ ਉਹਦੇ ਵਿੱਚ ਭਾਵੇਂ ਕੈਨੇਡਾ ਬਹਿ ਕੇ ਵੀ ਬਣਾਉਂਦੇ ਆ ਨਾ, ਤੇ ਉਹਦੇ 'ਚ ਚੀਜ਼ਾਂ ਜਾਂ ਬੋਲੀ ਉਹ ਬੋਲਦੇ ਆ, ਪੰਜਾਬੀਅਤ ਨਜ਼ਰ ਆਉਂਦੀ। ਇੱਥੇ ਇਹ ਚੱਕਰ ਹੈ ਜੀ, ਸਾਡੀ ਇੰਡਸਟਰੀ ਜਿਹੜੀ ਹੈ ਨਾ, ਇਹਨੂੰ ਇਹ ਨਹੀਂ ਪਤਾ ਕਿ ਤਬਾਹ ਜਾਣਬੁੱਝ ਕੇ ਕੀਤਾ ਗਿਆ ਜਾਂ ਕਿਉਂ ਕੀਤਾ ਗਿਆ। ਲੱਚਰ ਗਾਣੇ, ਲੱਚਰ ਡਾਂਸ, ਜਾਣਬੁੱਝ ਕੇ ਨਾਮਾਂ ਤੇ ਫਿਲਮਾਂ, ਫਲਾਨਾ ਨਾਮਾਂ ਤੇ ਫਿਲਮਾਂ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ, ਨਾ ਕਿਸੇ ਸਬਜੈਕਟ ਨੂੰ ਲੈ ਕੇ ਇੱਥੇ ਗਾਣਾ ਆਉਂਦਾ, ਨਾ ਕਿਸੇ ਸਬਜੈਕਟ ਨੂੰ ਲੈ ਕੇ ਇੱਥੇ ਫਿਲਮ ਆਉਂਦੀ। ਹੁਣ ਪਹਿਲੇ ਮੈਂ ਲਿਖਦਾ ਸੀ ਸਿਰਫ, ਲੇਕਿਨ ਮੈਂ ਜਿਹਦੇ ਕੋਲ ਗਾਣਾ ਕਹਿਣਾ ਨਾ ਕਿ ਭਾਈ ਇਹ ਗਾਣਾ ਗਾ ਦਿਓ, ਗਾਣਾ ਹੁੰਦਾ ਸੀ ਸਬਜੈਕਟ ਤੇ, ਖੇਤੀ ਨੂੰ ਲੈ ਕੇ ਗਾਣਾ ਗਾ ਦੇਣਾ, ਸੋਸ਼ਲ ਇਸ਼ੂਜ਼ ਹੋਰ ਉਹਨਾਂ ਲੈ ਕੇ ਗਾਣਾ ਗਾ ਦੇਣਾ, ਸੱਚ ਲੈ ਕੇ ਆਣਾ। ਉਹਨਾਂ ਨੇ ਕਹਿਣਾ ਇਹ ਚੱਲਣ ਵਾਲੀ ਆਈਟਮ ਨਹੀਂ, ਕਾਲਾ ਚੋੜਾ ਗਾ, ਬੋਸਕੀ ਗਾ, ਕੋਈ ਚਿੱਟਾ ਚੋਲਾ ਗਾ ਦੇ, ਲੱਕ ਮਿਣ ਲੋ, ਚੁੰਨੀ ਖਿੱਚ ਲੋ, ਨੱਕ ਦੀ ਨਥਲੀ ਗਾ ਦੇ, ਮੁੰਦਰੀ ਗਾ ਦੇ, ਐਦਾਂ ਦਾ ਸਾਨੂੰ। ਹੁਣ ਸਾਡਾ ਇੱਕ ਜ਼ਮੀਰ ਨਾਂ ਦੀ ਵੀ ਚੀਜ਼ ਹੁੰਦੀ ਹੈ, ਉਹ ਇਜਾਜ਼ਤ ਨਹੀਂ ਦਿੰਦੀ। ਅਸੀਂ ਇਨਸ਼ਾਅੱਲਾ ਹੁਣ ਇੱਥੇ ਤੁਹਾਡੇ ਤਾਵਨ ਨਾਲ, ਭਰਾਵਾਂ ਦੇ ਤਾਵਨ ਨਾਲ, ਪੰਜਾਬੀ ਇੰਡਸਟਰੀ ਪੂਰੀ, ਆਪਾਂ ਨੂੰ ਤਾਂ ਪਤਾ ਹੈ ਕੰਮ ਹੋ ਰਿਹਾ ਹੈ, ਇਨਸ਼ਾਅੱਲਾ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਨਜ਼ਰ ਵੀ ਆਵੇਗਾ ਜੇ ਆਪਾਂ ਲੋਕਾਂ ਨੂੰ ਵਿਖਾਵਾਂਗੇ ਤੇ ਨਜ਼ਰ ਆਵੇਗਾ। ਬਿਲਕੁਲ, ਫੇਰ ਐਵੇਂ ਨਜ਼ਰ ਨਹੀਂ ਆਏਗਾ। ਜੇ ਆਪਾਂ ਗੱਲ ਕਰ ਦਾਂਗੇ ਵੀ ਸਿਰਫ ਇੱਥੋਂ ਤੱਕ ਦੀ, ਜੀ ਵੀ ਆਪਾਂ ਬੈਠੇ ਆ, ਗੀਤ ਬਣਾਇਆ ਵਾ, ਕਿ ਅਸੀਂ ਉਸ ਲੈਵਲ ਤੇ ਪਹੁੰਚ ਜਾਈਏ ਜਿੱਥੇ ਦੂਜੇ ਸਾਰੇ ਬੈਠੇ, ਇਸ ਤਰ੍ਹਾਂ ਨਹੀਂ ਹੁੰਦਾ। ਇਹਦੇ ਪਿੱਛੇ ਮਿਹਨਤ ਹੁੰਦੀ ਹੈ, ਬੜੀ ਮਿਹਨਤ ਹੁੰਦੀ ਹੈ। ਸਾਨੂੰ ਮਿਹਨਤ ਕਰਨੀ ਪਏਗੀ ਤੇ ਮਿਹਨਤ ਦਾ ਰੰਗ ਵੀ ਨਜ਼ਰ ਆਏਗਾ। ਬਿਲਕੁਲ ਚੋਈ ਸਾਹਿਬ, ਜੇ ਆਪਾਂ ਗੱਲ ਕਰ ਲਈਏ 2-2.5 ਕਰੋੜ ਉੱਥੇ ਪਹੁੰਚ ਸਕਦੇ, ਤੇ ਅਸੀਂ 12 ਕਰੋੜ ਕਿਉਂ ਨਹੀਂ ਪਹੁੰਚ ਸਕਦੇ? ਅਸੀਂ ਉਹੋ ਹੀ ਖੂਨ ਆ, ਪਹਿਲਾਂ ਸਾਡੀ ਬੋਲੀ ਆ, ਉਹ ਜ਼ਬਾਨ ਹੈ। ਪਹਿਲਾ ਪੈਰ ਨਹੀਂ ਉਹ ਪੱਟਣਾ ਤੇ ਪੈਂਡਾ ਕਿੰਜ ਕੱਟਣਾ, ਪੈਰ ਪੱਟਣਾ ਪੈਣਾ ਚਾਹੀਦਾ ਸਾਹਿਬ। ਤੇ ਮਾਸ਼ਾਅੱਲਾ ਬੜਾ ਇਨੀਸ਼ੀਏਟਿਵ ਅੱਛਾ ਹੈ ਤੁਹਾਡਾ, ਬੜਾ ਦਿਲ ਮੋਹ ਲੈਣ ਵਾਲਾ ਸਾਡਾ, ਤੇ ਕਿ ਸਾਨੂੰ ਜਦੋਂ ਪਤਾ ਲੱਗਿਆ ਕਿ ਤੁਸੀਂ ਨਵਾਂ ਰੈਕਡ ਨਵੇਂ, ਤੇ ਨਹੀਂ ਤਾਂ ਲੋਕ ਹਿਚਕਚਾਉਂਦੇ ਨੇ ਜੀ ਸਾਹਿਬ, ਲੇਕਿਨ ਸਾਡਾ ਇਹ ਸੀ ਕਿ ਸਾਨੂੰ ਪਤਾ ਸੀ ਵੀ ਚੋਈ ਸਾਹਿਬ ਜਿਹੜੇ ਹਨ, ਜਿਹੜੀ ਗੱਲ ਕਰਦੇ ਅੱਜ ਤੱਕ ਤੁਹਾਡਾ ਰਿਕਾਰਡ ਹੈ ਚੋਈ ਸਾਹਿਬ ਉੱਤੇ। ਨਾਲੇ ਵੈਸੇ ਵੀ ਤੁਹਾਡੇ ਨਾਲ ਤੇ ਇੱਕ ਸਾਨੂੰ ਪਿਆਰ ਹੈ ਨਾ, ਤੁਸੀਂ ਸਾਡੇ ਜੱਟ ਭਰਾ ਵੀ ਹੋ। ਇਹ ਪਿਆਰ ਹੀ ਹੈ। ਵੇਖੋ ਤੁਸੀਂ, ਜਿਸ ਤਰ੍ਹਾਂ ਮੇਰੀ ਇੱਕ ਗੱਲ ਤੇ ਹਾਂ, ਤੇ ਜਿਸ ਤਰ੍ਹਾਂ ਹੀ ਉਧਰਲੇ ਬੜੇ ਉੱਚੇ ਲੈਵਲ ਤੇ ਬੈਠੇ ਨੇ ਉਹ ਦੋਸਤ ਜਿਨ੍ਹਾਂ ਨੇ ਹਾਮੀ ਭਰੀ ਆ ਵੀ ਅਸੀਂ ਰਲ ਕੇ ਇਹਨੂੰ ਕੋਲੈਬੋਰੇਟ ਕਰਾਂਗੇ ਤੇ ਪੰਜਾਬਾਂ ਨੂੰ ਜੋੜਨ ਦੀ ਵੀ ਕੋਸ਼ਿਸ਼ ਕਰਾਂਗੇ। ਬਿਲਕੁਲ ਜਿਵੇਂ ਆਪਾਂ ਕਰਦੇ ਹਾਂ ਵੀ ਉੱਥੇ ਉਹ ਰਹਿਣ, ਅਸੀਂ ਆਪਣੇ ਥਾਂ ਰਹੀਏ, ਬਾਰਡਰ ਆਪਣੇ ਥਾਂ ਰਹਿਣ, ਬਿਲਕੁਲ ਆਪਣੇ ਥਾਂ, ਸਾਡੇ ਦਿਲ ਮਿਲਦੇ ਰਹਿਣ, ਸਾਡੀ ਇੰਡਸਟਰੀ ਗਰੋ ਅਪ ਕਰੇ। ਪਿਛਲੇ ਸਾਲ ਤੁਹਾਨੂੰ ਪਤਾ ਗਿੱਪੀ ਗਰੇਵਾਲ ਨੂੰ ਮੈਂ ਸੱਦਿਆ, ਤੇ ਉਦੋਂ ਹੀ
ਜਿਹੜੇ ਡਰਾਮੇ ਵਾਲੇ ਨੇ ਆਪਣੇ ਜੀ ਜੀ ਬਿਲਕੁਲ ਉਹਨਾਂ ਨੂੰ ਮੈਂ ਉੱਥੇ ਬੁਲਾ ਕੇ ਉਹਨਾਂ ਦੀ ਮੀਟਿੰਗ ਕਰਵਾਈ। ਉਹ ਜੀ, ਹੁਣ ਜੀ। 2-3 ਮੂਵੀਜ਼ ਉੱਤੇ ਹਾਂਜੀ ਮੂਵੀਜ਼ ਚ ਆ ਰਹੇ ਨੇ, ਬਿਲਕੁਲ ਆ ਰਹੇ ਇਸੇ ਤਰ੍ਹਾਂ ਹੀ ਹੋਰ ਦੋਸਤ ਵੀ ਨੇ ਜਿਹੜੇ ਉਧਰਲੇ, ਉਹਨਾਂ ਦੀ ਐਕਸੈਸ ਨਹੀਂ ਇੱਧਰ, ਇੱਕ ਦੂਜੇ ਤੋਂ ਡਰ ਵੀ ਆ ਸਾਨੂੰ ਵੀ ਯਾਰ ਰਾਬਤੇ ਹੋਣਗੇ, ਕੋਈ ਇਸ ਤਰ੍ਹਾਂ ਦਾ ਮਸਲਾ ਨਾ ਹੋਵੇ। ਹਾਲਾਂਕਿ ਇਸ ਡਰ ਦਾ ਕੋਈ ਵੀ ਵਜੂਦ ਨਹੀਂ ਹੈਗਾ। ਹਾਂਜੀ ਅਸੀਂ ਫ੍ਰੀਕੁਐਂਟਲੀ ਉਹਨਾਂ ਨਾਲ ਰਾਬਤੇ ਹੁੰਦੇ ਰਹਿੰਦੇ, ਕੰਟੈਕਟ ਹੁੰਦੇ ਰਹਿੰਦੇ, ਉਹ ਸਾਰੇ ਦੋਸਤ ਸਾਡੇ ਨਾਲ ਟੱਚ ਦੇ ਵਿੱਚ ਨੇ। ਅਸੀਂ ਇਸ ਗੱਲ ਤੇ ਇਤਫਾਕ ਕੀਤਾ ਵੀ ਸਾਰੀਆਂ ਗੱਲਾਂ ਠੀਕ ਨੇ, ਲੇਕਿਨ ਜਿਹੜੀ ਗੱਲ ਆਪਣੀ ਦਿਲ ਦੀ ਆਵਾਜ਼, ਆਪਣੇ ਪੰਜਾਬ ਦੀ ਆਵਾਜ਼, ਆਪਣੀ ਮਾਂ ਬੋਲੀ ਦੀ ਆਵਾਜ਼ ਜਿਹੜੀ ਅਸੀਂ ਇਸ ਤਰੀਕੇ ਨਾਲ ਪਹੁੰਚਾ ਸਕਦੇ ਹਾਂ, ਇਹ ਸਕਰੀਨ ਦੀ ਰਾਹੀਂ ਪਹੁੰਚਾ ਸਕਦੇ, ਅਸੀਂ ਵੈਸੇ ਨਹੀਂ ਪਹੁੰਚਾ ਸਕਦੇ। ਇਹ ਮੀਡੀਅਮ ਹੈ ਨਾ, ਤੁਹਾਨੂੰ ਪਤਾ ਹੀ ਹੈ ਗਲੋਬਲ ਵਿਲੇਜ ਹੈ, ਉੱਤੋਂ ਸੋਸ਼ਲ ਮੀਡੀਆ ਨੇ ਤੇ ਬਿਲਕੁਲ ਹੀ ਇਹਨੂੰ ਬਣਾਤਾ ਨਾ। ਹੁਣ ਤੇ ਗਲੋਬਲ ਵਿਲੇਜ ਤੋਂ ਵੀ ਗਲੋਬ ਛੋਟਾ ਹੈ, ਹੁਣ ਤੇ ਮਰੀਖ ਤੱਕ ਵੀ ਪਹੁੰਚ ਗਿਆ ਨਾ। ਜਿੰਨਾ ਇਹਦੀ ਜਿਹੜੀ ਹੈ ਨਾ ਰੀਚ, ਚੋਈ ਸਾਹਿਬ, ਜਿੱਡੇ ਵੱਡੇ ਕੈਨਵਸ ਤੇ ਪੇਂਟ ਕਰੋਗੇ ਉਤਨੀ ਬੜੀ ਤਸਵੀਰ ਨਜ਼ਰ ਆਏਗੀ। ਇਹਦੀ ਰੀਚ ਬੜੀ ਹੈ। ਇਹਦਾ ਇੱਕ ਮੁਹੱਬਤ ਦਾ ਪੈਗਾਮ ਜਿੱਥੇ ਜਿੱਥੇ ਇਹ ਗਾਣਾ ਪਹੁੰਚਾ ਸਕਦਾ ਹੈ ਨਾ, ਜਿੱਥੇ ਜਿੱਥੇ ਇਹ ਮੀਡੀਆ ਪਹੁੰਚਾ ਸਕਦਾ ਹੈ, ਉੱਥੇ ਹੋਰ ਕੋਈ ਚੀਜ਼ ਨਹੀਂ ਪਹੁੰਚਾ ਸਕਦੀ। ਹੁਣ ਦੇਖੋ ਸਾਡੇ ਗਾਣੇ ਦੇ ਥੱਲੇ ਕਮੈਂਟਸ ਆ ਰਹੇ ਆ, ਸਾਡੇ ਸਰਦਾਰ ਵੀਰਾਂ ਦੇ, ਸਾਡੀਆਂ ਭੈਣਾਂ ਦੇ ਕਮੈਂਟਸ ਆ ਰਹੇ ਆ, ਸਾਡੇ ਬਜ਼ੁਰਗਾਂ ਦੇ ਕਮੈਂਟਸ ਆ ਰਹੇ, ਔਰ ਇਤਨੀ ਅੱਛੀ ਸਾਨੂੰ ਕਿ ਕਈ ਕਮੈਂਟਸ ਐਸੇ ਨੇ ਕਿ ਸਾਡੀ ਅੱਖਾਂ 'ਚੋਂ ਪਾਣੀ ਆ ਜਾਂਦਾ ਹੈ ਕਿ ਯਾਰ ਕਿੰਨਾ ਗਲਤ ਦੱਸਿਆ ਗਿਆ ਹੈ ਕਿ ਉੱਥੇ ਇੱਥੋਂ ਦੀ ਨਫ਼ਰਤ ਹੈ, ਇੱਥੇ ਉੱਥੋਂ ਦੀ ਨਫ਼ਰਤ ਹੈ। ਇਹ ਕਿੰਨਾ ਗਲਤ ਸਾਨੂੰ ਗਾਈਡ ਕੀਤਾ ਗਿਆ, ਲੇਕਿਨ ਹੈ ਕੁਛ ਨਹੀਂ, ਵੀ ਨਹੀਂ। ਹਾਂਜੀ ਮੈਨੂੰ ਮੈਂ ਸਿੱਧੂ ਸਾਹਿਬ ਆ ਗਏ ਸੀ ਪ੍ਰਾਹੁਣੇ ਮੇਰੇ ਕੋਲ USA ਤੋਂ, ਮੈਂ 2-3 ਦਿਨ ਇਸਲਾਮਾਬਾਦ ਉਹਨਾਂ ਦੇ ਨਾਲ ਬਿਜ਼ੀ ਰਿਹਾ। ਇਹ ਵੀ ਕੋਸ਼ਿਸ਼ ਕਰੀਦੀ ਹੈ ਜਿਹੜੇ ਲੋਕ ਉਧਰੋਂ ਆਉਂਦੇ ਆ ਉਹਨਾਂ ਦੀ ਹੌਸਪਿਟੈਲਿਟੀ ਇਸ ਤਰ੍ਹਾਂ ਦੀ ਕਰੀਏ ਵੀ ਇਸ ਤਰ੍ਹਾਂ ਦੀ ਪੇਸ਼ ਕਰੀਏ ਵੀ ਪਾਕਿਸਤਾਨ ਦਾ ਫੇਸ ਜਿਹੜਾ ਨਾ ਜਾ ਕੇ ਜਦੋਂ ਦੱਸਣ ਨਾ ਉਹਨਾਂ ਨੂੰ ਪਤਾ ਲੱਗੇ ਵੀ ਪਾਕਿਸਤਾਨੀ ਉਹ ਪੰਜਾਬੀ ਹੈ ਕਿਸ ਤਰ੍ਹਾਂ ਦੇ ਆ। ਤੇ ਉਹਦੀ ਵਜ੍ਹਾ ਨਾਲ ਕੁਝ ਲੋਕਾਂ ਦੇ ਮੈਂ ਰਿਪਲਾਈ ਕਰਨਾ ਹਲੇ ਤੱਕ ਨਹੀਂ ਕਰ ਸਕਿਆ ਵੀ ਜਿਨ੍ਹਾਂ ਨੇ ਨੰਬਰਸ ਮੰਗੇ ਆ। ਤੇ ਇੰਨੇ ਸਾਰੇ ਦੋਸਤਾਂ ਦੀ ਲਿਸਟ ਇੱਕ ਲੰਬੀ ਸਾਰੀ, ਉਹਨਾਂ ਕਿਹਾ ਯਾਰ ਸਾਨੂੰ ਉਹਨਾਂ ਦਾ ਨੰਬਰ ਦਿਓ, ਅਸੀਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਹਾਂ। ਉਧਰਲੀ ਸਿੰਗਰਸ ਕਾਫੀ ਸਾਰੇ ਨੇ, ਕੁਛ ਨੂੰ ਮੈਂ ਨੰਬਰਸ ਦਿੱਤੇ ਵੀ ਆ, ਮੈਂ ਉਹਨਾਂ ਨੇ ਜ਼ਰੂਰ ਮੇਰੇ ਖਿਆਲ ਤੁਹਾਡੇ ਬੜੇ ਬੜੀ ਹੌਸਲਾ ਅਫਜ਼ਾਈ ਸਾਡੀ ਕੀਤੀ ਗਈ। ਤੁਸੀਂ ਗੱਲ ਚੌਰੀ ਸਾਹਿਬ, ਤੁਸੀਂ ਜਿਹੜੇ ਨਾ, ਤੁਸੀਂ ਤਾਂ ਮਾਸ਼ਾਅੱਲਾ ਬੜਾ ਤੁਹਾਡਾ ਇੱਕ ਇਹਦੇ ਵਿੱਚ ਹਿੱਸਾ ਹੈ, ਯੋਗਦਾਨ ਹੈ ਤੁਹਾਡਾ ਇਹ ਸਾਰੇ ਚੀਜ਼ਾਂ ਨੂੰ ਲੈ ਕੇ, ਇਸ ਦੋਵਾਂ ਪੰਜਾਬਾਂ ਦੀ ਮੁਹੱਬਤ ਨੂੰ ਲੈ ਕੇ ਤੁਹਾਡਾ ਪੰਜਾਬੀ ਲਹਿਰ ਚੈਨਲ ਨੇ ਬੜਾ ਕਿਰਦਾਰ ਅਦਾ ਕੀਤਾ ਹੈ। ਲੇਕਿਨ ਜੇ ਹੁਣ ਤੁਸੀਂ ਦੇਖਿਆ ਹੋਏਗਾ, ਸਾਨੂੰ ਜਦੋਂ ਆਮ ਸਰਦਾਰ ਭਰਾ ਨਜ਼ਰ ਆਉਂਦਾ ਹੈ ਨਾ, ਚਾਹੇ ਉਹ ਪਾਕਿਸਤਾਨੀ ਸਰਦਾਰ ਨਜ਼ਰ ਆਉਂਦਾ ਹੋਵੇ, ਸਾਡੀ ਕੋਸ਼ਿਸ਼ ਹੁੰਦੀ ਹੈ ਉਹਨੂੰ ਜੱਫੀ ਪਾ ਕੇ ਮਿਲੀਏ, ਮਿਲ ਲਈਏ ਇੱਕ ਵਾਰ, ਠੀਕ ਹੈ ਨਾ। ਉਹ ਸਾਨੂੰ ਉਹ 'ਚ ਨਜ਼ਰ ਆਉਂਦਾ ਹੈ। ਸਾਡੇ ਪੁਰਖ ਪਿੰਡ ਜੱਕੋਪੁਰ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ 'ਚੋਂ ਆਏ ਸੀ, ਉਹ ਦੱਸਦੇ ਹੁੰਦੇ ਸੀ ਉੱਥੋਂ ਦੀਆਂ ਗੱਲਾਂ। ਸਾਨੂੰ ਉਹ ਖਿੱਚ ਮਿੱਟੀ ਦੀ ਹੈ ਨਾ ਜਿਹੜੀ, ਉਹ ਮਹਿਸੂਸ ਹੁੰਦੀ ਹੈ ਉਹਨਾਂ ਬੰਦਿਆਂ 'ਚੋਂ, ਸਾਨੂੰ ਉਹਦੀ ਮਿੱਟੀ ਦੀ ਖੁਸ਼ਬੂ ਆਉਂਦੀ ਹੈ। ਸਾਨੂੰ ਇੱਥੇ ਕੋਈ ਸਰਦਾਰ ਨਜ਼ਰ ਆਉਂਦਾ ਤੇ ਸਾਡੇ ਲਈ ਤੇ ਉਹ ਸਿਰ ਮੱਥੇ, ਸਾਨੂੰ ਤੇ ਬਹਾਉਣ ਨੂੰ ਥਾਂ ਨਹੀਂ ਲੱਭਦਾ। ਇਹਦਾ ਵੀ ਸਾਡੇ ਭਾਈ ਭਰਾ ਆਏ ਨੇ, ਤੇ ਬੜੀ ਖੁਸ਼ੀ ਦੀ ਗੱਲ ਹੈ ਚੋਈ ਸਾਹਿਬ, ਤੁਸੀਂ ਤੁਹਾਡਾ ਬੜਾ ਇਹਦੇ ਵਿੱਚ ਹਿੱਸਾ ਹੈ। ਤੁਸੀਂ ਇਹਨਾਂ ਜਿਹੜਾ ਇਹ ਕਾਵਸ਼ ਹੈ ਨਾ, ਇਹਨੂੰ ਜਾਰੀ ਰੱਖੋ, ਰੱਬ ਤੁਹਾਨੂੰ ਇਸਤਕਾਮਤ ਦੇਵੇ। ਬਹੁਤ ਸ਼ੁਕਰੀਆ ਸਿੱਧੂ ਸਾਹਿਬ। ਸਮੀ ਭਾਈ ਤੁਹਾਡੇ ਨਾਲ ਨੂਰੀ ਜੱਟ ਸਾਹਿਬ ਵੀ ਨੇ, ਇਹ ਵੀ ਨਹੀਂ ਤੁਸੀਂ ਦੱਸਿਆ ਜਿਵੇਂ ਵੀ ਭਰਪੂਰ ਸਪੋਰਟ ਕਰਦੇ ਆ, ਬੜੇ ਭਰਪੂਰ ਜੀ। ਇਸੇ ਤਰ੍ਹਾਂ ਹੀ ਸਿੱਧੂ ਸਾਹਿਬ ਆਪਣੇ ਮੁੰਡੇ, ਜਿਸ ਤਰ੍ਹਾਂ ਪੰਜਾਬ ਸੌਂਗ ਉਹਨਾਂ ਕੀਤਾ, ਫਿਰ ਕਦੀਰ ਨੇ ਕੀਤਾ, ਫਿਰ ਤੁਸੀਂ ਕੀਤਾ, ਇਹ ਸਾਰੇ ਸਾਡਾ ਲੋਕਲ ਟੈਲੈਂਟ ਹੈ, ਸਾਡਾ ਪੰਜਾਬ ਦਾ ਟੈਲੈਂਟ ਹੈ, ਸਾਡੇ ਪਿੰਡਾਂ ਦਾ ਟੈਲੈਂਟ। ਬਿਲਕੁਲ ਇਹਨੂੰ ਅੱਗੇ ਲੈ ਕੇ ਜਾਵਾਂਗੇ। ਇਸੇ ਜਿਵੇਂ ਮੈਂ ਤੁਹਾਨੂੰ ਦੱਸਿਆ, ਆਪਾਂ ਇਹਨੂੰ ਕੋਲੈਬੋਰੇਟ ਕਰਕੇ ਇਨ ਫਿਊਚਰ ਆ ਦਿੱਲੀ ਵਾਲਾ ਰੱਬ ਸੋਹਣਾ ਖੈਰ ਕਰੇ, ਖੈਰ ਹੀ ਮੁੱਕਦਾ, ਇਹਦੇ ਤੇ ਭਰਪੂਰ ਵਰਕ ਕਰਾਂਗੇ। ਤੇ ਇਸ ਇੰਡਸਟਰੀ ਨੂੰ ਆਪਣੇ ਤੁਸੀਂ ਸਮੀ, ਤੁਸੀਂ ਇਹ ਸਾਰੇ ਜਿਹੜੇ ਸਿੰਗਰਸ ਨੇ ਸਾਡੇ, ਇਹਨਾਂ ਨੂੰ ਉੱਤੇ ਤੱਕ ਲੈ ਕੇ ਜਾਈਏ, ਇਹਨਾਂ ਦੀ ਆਵਾਜ਼, ਆਪਣੀ ਇੰਡਸਟਰੀ ਦੀ ਆਵਾਜ਼, ਆਪਣੇ ਲੋਕਾਂ ਦੀ ਆਵਾਜ਼ ਜਿਹੜੀ ਆ, ਜੋ ਅਸੀਂ ਫੀਲ ਕਰਦੇ ਹਾਂ, ਦੀ ਆਵਾਜ਼ ਆ ਪਹੁੰਚਾ ਸਕੀ ਪਿੰਡਾਂ ਦੀ ਜੀ। ਜਿਸ ਤਰ੍ਹਾਂ ਉਹ ਅੰਗਰੇਜ਼ ਫਿਲਮ ਦੇ ਵਿੱਚ ਸਾਡਾ ਪੰਜਾਬ ਵਿਖਾਇਆ ਗਿਆ, ਅਸੀਂ ਵੀ ਇਸ ਤਰ੍ਹਾਂ ਹੀ ਆਪਣੇ ਪੰਜਾਬ ਨੂੰ ਉਹ ਰੰਗ ਜਿਹੜਾ ਲੋਕਾਂ ਤੱਕ ਪਹੁੰਚਾ। ਬਿਲਕੁਲ ਜੀ, ਬੜਾ ਦਿਲ ਕਰਦਾ ਹੈ ਜੀ ਕਿ ਅਸੀਂ ਵੀ ਕੁਝ ਇਸ ਕਿਸਮ ਦਾ ਕਰੀਏ, ਲੇਕਿਨ ਪਲੇਟਫਾਰਮ ਨਹੀਂਗਾ। ਪਲੇਟਫਾਰਮ ਹੁਣ ਸਾਡੇ ਹੱਥਾਂ 'ਚ ਆ, ਮੋਬਾਈਲ, ਆ ਕੈਮਰੇ, ਆ ਸਾਡੀ ਆਪਣੀ ਆਵਾਜ਼ ਸਾਡੇ ਹੱਥਾਂ 'ਚ। ਅਸੀਂ ਕਿਸੇ ਦੇ ਮਫਲੂਜ ਨਹੀਂ, ਕਿਸੇ ਦੇ ਮੁਤਹਿਦ ਨਹੀਂ, ਬਿਲਕੁਲ ਜੀ, ਅਸੀਂ ਇਹਨਾਂ ਦੇ ਰਾਹੀਂ ਪਹੁੰਚਾ ਸਕਦੇ ਹਾਂ। ਤੇ ਇਸ ਜਿਹੜਾ ਗੀਤ ਕੀਤਾ ਸੀ ਆਪਣੇ ਚੈਨਲ ਤੋਂ, ਪੰਜਾਬ ਰੈਕਰਡਸ ਤੋਂ, ਉਹਦਾ ਤੁਸੀਂ ਲਿੰਕ ਵੀ ਅਸੀਂ ਪੇਸਟ ਕੀਤਾ, ਜ਼ਰੂਰ ਤੁਸੀਂ ਸ਼ੇਅਰ ਕਰ ਲਿਓ, ਉਹਨੂੰ ਸੁਣਿਓ ਸਾਰੇ ਇੱਕ ਵਾਰੀ ਫੇਰ। ਇਹਨੂੰ ਅਸੀਂ ਇਸ ਤਰ੍ਹਾਂ ਹੀ ਕੋਲੈਬੋਰੇਸ਼ਨ ਦੇ ਨਾਲ, ਦੋਵਾਂ ਪੰਜਾਬਾਂ ਦੀ ਕੋਲੈਬੋਰੇਸ਼ਨ ਦੇ ਨਾਲ, ਜਿਹੜੇ ਉੱਥੋਂ ਦੇ ਸਿੰਗਰਸ ਨੇ, ਇੱਧਰ ਦੇ ਟੈਲੈਂਟ ਆ, ਉਹਨਾਂ ਨੂੰ ਲੈ ਕੇ ਅੱਗੇ ਹੋਰ ਪ੍ਰੋਜੈਕਟ ਵੀ ਜਿਹੜੇ ਵਾ ਉਹ ਕਰਾਂਗੇ ਜ਼ਰੂਰ। ਹੋਪਫੁਲੀ ਤੁਸੀਂ ਪੰਜਾਬ ਰਿਕਾਰਡਸ ਤੋਂ ਵੇਖ ਸਕੋਗੇ। ਇਹਨੂੰ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਦੂਸਰੇ ਦੋਸਤਾਂ ਤੱਕ, ਤਾਂ ਕਿ ਸਾਡੇ ਜਿਹੜੇ ਟੈਲੈਂਟਡ ਮੁੰਡੇ ਨੇ, ਸਾਡੇ ਪੰਜਾਬ ਦੇ ਟੈਲੈਂਟਡ ਮੁੰਡੇ ਨੇ, ਸਾਡੇ ਪਿੰਡਾਂ ਦੇ ਮੁੰਡੇ ਨੇ, ਇਹਨਾਂ ਦੀ ਸਪੋਰਟ ਹੋਵੇ, ਇਹਨਾਂ ਦੀ ਹੌਸਲਾ ਅਫਜ਼ਾਈ ਹੋਵੇ। ਇਸੇ ਉਮੀਦ, ਇਸੇ ਕੋਸ਼ਿਸ਼ ਦੇ ਨਾਲ ਅੱਗੇ ਵਧਦੇ ਹਾਂ। ਮਿਲਾਂਗੇ ਤੁਹਾਨੂੰ ਫਿਰ ਕਿਸੇ ਪ੍ਰੋਗਰਾਮ 'ਤੇ। ਉਨੀ ਦੇਰ ਨਾਸਰ ਢਿੱਲੋਂ, ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।